ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਮਾਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਨਾਲ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਦੇ ਅਤੇ ਸਰੋਤਿਓ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜ ਚੁੱਕੇ ਹਾਂ। ਵੱਖ-ਵੱਖ ਖਬਰਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਜਿਹੜੀ ਉਹ ਬਣਾਵਾਂਗੇ ਅਤੇ ਪ੍ਰੋਗਰਾਮ ਦੇ ਵਿੱਚ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ ਉਸ ਦੇ ਬਾਰੇ ਜਿਹੜੀ ਆ ਤੁਹਾਨੂੰ ਆਪਾਂ ਜਾਣਕਾਰੀ ਉਹ ਆਪਾਂ ਦੇਵਾਂਗੇ। ਅਤੇ ਖਾਸ ਕਰਕੇ ਆਪਾਂ ਹਰਜੋਤ ਸਿੰਘ ਜੀ ਗੱਲ ਜਿਹੜੀ ਕਰਾਂਗੇ ਜਿਹੜੀ ਗੌਰਮੈਂਟ ਸ਼ਟਡਾਊਨ ਦਾ ਕੰਮ ਜਿਹੜਾ ਚੱਲ ਰਿਹਾ ਆ ਉਸ ਨੂੰ ਲੈ ਕੇ ਜਿਹੜੀ ਆਪਣੀ ਗੱਲ ਆ ਉਹ ਹੋਵੇਗੀ ਵੀ ਉਸ ਦੇ ਵਿੱਚ ਕੀ ਜਿਹੜੀ ਆ ਗੱਲ ਬਣੇਗੀ ਕੀ ਹੋ ਰਿਹਾ ਹੈ। ਕਿਉਂਕਿ ਆਪਾਂ ਸਾਰਿਆਂ ਨੇ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੌਰਮੈਂਟ ਸ਼ਟਡਾਊਨ ਹੋ ਗਈ ਸੀਗੀ, ਪਰ ਹੁਣ ਜਿਹੜੀ ਆ ਗੌਰਮੈਂਟ ਖੁੱਲ੍ਹਣ ਦੇ ਅਸਾਰ ਜਿਹੜੇ ਇੱਕ ਵਾਰੀ ਫਿਰ ਜਿਹੜੇ ਉਹ ਬਣ ਚੁੱਕੇ ਨੇ। ਜੀ ਬਿਲਕੁਲ। ਕੱਲ ਜਿਹੜੀ ਆ ਵੋਟਿੰਗ ਹੋਈ ਹੈਗੀ ਆ ਜਿਹਦੇ ਵਿੱਚ 82 ਦੇ ਕਰੀਬ ਜਿਹੜੇ ਹੈਗੇ ਆ ਸੈਨੇਟਰਸ ਉਹਨਾਂ ਨੇ ਇਸ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ ਵੀ ਜਿਹੜੀ ਗਵਰਨਮੈਂਟ ਆ ਉਹ ਓਪਨ ਹੋਣੀ ਚਾਹੀਦੀ ਹੈਗੀ ਆ। ਸੋ ਮੇਨ ਪੁਆਇੰਟ ਜਿਹੜਾ ਆ ਉਹ ਇਮੀਗ੍ਰੇਸ਼ਨ ਦਾ ਬਣਿਆ ਹੋਇਆ ਸੀ ਅਤੇ ਉਹਦੇ ਵਿੱਚ ਜਿਹੜੇ ਆ ਡੈਮੋਕ੍ਰੇਟਸ ਹੁਣ ਐਗਰੀ ਕੀਤੇ ਹੈਗੇ ਆ ਵੀ ਜਿਸ ਤਰ੍ਹਾਂ ਰਿਪਬਲਿਕਨਸ ਦੇ ਕੁਛ ਕੁ ਜਿਹੜੇ ਸੈਨੇਟਰ ਆ ਉਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਵੀ ਥੋੜ੍ਹੇ ਦਿਨਾਂ ਦੇ ਲਈ ਜਿੱਦਾਂ ਗਵਰਨਮੈਂਟ ਨੂੰ ਫੰਡਿੰਗ ਕੀਤੀ ਜਾਵੇ ਤਾਂ ਕਿ ਓਪਨ ਹੋ ਜਾਏ। ਉਹ ਤੋਂ ਬਾਅਦ ਫਿਰ ਅਸੀਂ ਜਿਹੜਾ ਆ ਇਮੀਗ੍ਰੇਸ਼ਨ ਦੇ ਉੱਤੇ ਪ੍ਰਾਇਓਰਟੀ ਬੇਸ ਦੇ ਉੱਤੇ ਖਾਸ ਕਰਕੇ ਡੈਕਾ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਆ ਬਹਿਸ ਕਰਾਂਗੇ। ਹਾਂ ਬਿਲਕੁਲ। ਸੋ ਚੰਗੀ ਗੱਲ ਆ ਕਿਉਂਕਿ ਕੱਲ੍ਹ ਵੀ ਆਪਾਂ ਇਹੀ ਗੱਲ ਕਰ ਰਹੇ ਸੀ ਵੀ ਆਪੋ ਆਪਣੀ ਜਿਹੜੀ ਆ ਤੂਤੀ ਵਜਾਈ ਜਾਂਦੇ, ਆਪੋ ਆਪਣੀ ਪੀਪਣੀ ਵਜਾਈ ਜਾਂਦੇ ਆ ਵੀ ਕਹਿੰਦੇ ਅਸੀਂ ਆਹ ਕਰਨਾ ਅਸੀਂ ਉਹ ਕਰਨਾ। ਚਲੋ ਪਾਰਟੀਆਂ ਦਾ ਕੰਮ ਹੁੰਦਾ ਆਪੋ ਆਪਣੀਆਂ ਪਾਲਿਸੀਆਂ ਦੇ ਉੱਤੇ ਜਿਹੜਾ ਜ਼ੋਰ ਲਾ ਕੇ ਜਿਹੜਾ ਕੰਮ ਕਰਨਾ, ਪਰ ਨਾਲ ਦੇ ਨਾਲ ਆਮ ਲੋਕਾਂ ਦੀ ਸਹੂਲਤ ਨੂੰ ਵੀ ਜਿਹੜਾ ਇਹਨਾਂ ਨੂੰ ਦੇਖਣਾ ਚਾਹੀਦਾ। ਬਹੁਤ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਖਾਸ ਕਰਕੇ ਅਜਿਹੇ ਮੌਕਿਆਂ 'ਤੇ। ਦੇਖੋ ਹਰਜੋਤ ਸਿੰਘ ਜੀ, ਜੇ ਕਿਸੇ ਨੇ ਅਚਾਨਕ ਕਿਤੇ ਆਉਣਾ ਜਾਣਾ ਹੋਵੇ, ਪਾਸਪੋਰਟ ਨਹੀਂ ਬਣਨਗੇ, ਕਈਆਂ ਦੇ ਰੀਨਿਊ ਕਰਨ ਵਾਲੇ ਹੁੰਦੇ ਆ, ਬਹੁਤ ਕੁਛ ਹੁੰਦਾ। ਉੱਦਾਂ ਬੰਦਾ ਕਹਿ ਦਿੰਦਾ ਵੀ ਚਲੋ ਆਪਾਂ ਪਹਿਲੋਂ ਵੀ ਕਰਾ ਸਕਦੇ ਹਾਂ, ਸਾਰਾ ਕੁਛ ਹੋ ਸਕਦਾ, ਪਰ ਕਈ ਵਾਰੀ ਨਹੀਂ ਅਚਨਚੇਤੇ ਜਿਹੜਾ ਕੰਮ ਕਰਨੇ ਪੈਂਦੇ। ਜੇ ਉਹਨਾਂ ਦਿਨਾਂ ਦੇ ਵਿੱਚ ਗੌਰਮੈਂਟ ਸ਼ਟਡਾਊਨ ਹੋਈ ਹੋਵੇ ਤਾਂ ਫਿਰ ਜਿਹੜਾ ਇੱਦਾਂ ਦੇ ਮਸਲੇ ਜਿਹੜੇ ਜ਼ਿਆਦਾ ਵੱਧ ਜਾਂਦੇ ਨੇ। ਪਰ ਚੰਗੀ ਗੱਲ ਆ ਵੀ ਇਹਨਾਂ ਨੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸਮਝੌਤਾ ਕਰ ਲਿਆ ਆ ਅਤੇ ਸਮਝੌਤੇ ਤੋਂ ਬਾਅਦ ਦੇ ਵਿੱਚ ਜਿਹੜੇ ਹੁਣ ਸਰਕਾਰ ਨੂੰ ਖੋਲ੍ਹਣ ਦਾ ਜਿਹੜਾ ਫੈਸਲਾ ਲੈ ਲਿਆ ਆ। ਅਤੇ ਹਰਜੋਤ ਸਿੰਘ ਜੀ, ਆਈ ਥਿੰਕ ਵੋਟ ਵੀ ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਹੋ ਚੁੱਕੀ ਆ। 82 ਜਿਹੜੇ ਫੀਸਦੀ ਸੈਨੇਟਰਸ ਨੇ ਇਸ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਆ। ਸੋ ਦੋਨਾਂ ਪਾਰਟੀਆਂ ਨੇ ਮਿਲ ਜੁਲ ਕੇ ਇੱਕ ਹਿਸਾਬ ਦੇ ਨਾਲ ਦੁਬਾਰਾ ਗੌਰਮੈਂਟ ਨੂੰ ਜਿਹੜਾ ਸਰਕਾਰ ਨੂੰ ਮੁੜ ਬਹਾਲ ਤੇ ਮੁੜ ਚਾਲੂ ਜਿਹੜਾ ਆ ਉਹਨਾਂ ਨੇ ਕਰ ਦਿੱਤਾ ਹੈਗਾ ਆ। ਸੋ ਚਾਹੇ ਕਹਿੰਦੇ ਫੈਡਰਲ ਗਵਰਨਮੈਂਟ ਓਪਨ ਹੋ ਗਈ ਦੁਬਾਰਾ ਕਿ ਐਜ਼ ਯੂਜ਼ਲ ਫॉर ਦ ਬਿਜ਼ਨਸ ਮੰਗਲਵਾਰ ਨੂੰ, ਪਰ ਜਿਹੜੀ ਇਮੀਗ੍ਰੇਸ਼ਨ ਫਾਈਟ ਆ ਜਿਹੜੇ 3 ਦਿਨ ਲਗਾਤਾਰ ਚੱਲ ਰਹੀ ਆ ਉਹ ਕਹਿੰਦੇ ਫਾਰ ਫਰੋਮ ਓਵਰ ਆ, ਉਹ ਹਜੇ ਤੱਕ ਖਤਮ ਨਹੀਂ ਹੋਈ ਹੈਗੀ। ਤੇ ਉਹਦੇ ਸੰਬੰਧ ਦੇ ਵਿੱਚ ਅੱਜ ਫਿਰ ਸਾਡੇ ਪ੍ਰੈਜ਼ੀਡੈਂਟ ਨੇ ਬਿਆਨ ਜਿਹੜਾ ਦੇ ਦਿੱਤਾ, ਕਹਿੰਦੇ ਵੀ ਨੋਬਡੀ ਨੋਜ਼ ਇਫ ਇਮੀਗ੍ਰੇਸ਼ਨ ਡੀਲ ਕੈਨ ਹੈਪਨ। ਤੇ ਹੁਣ ਦੇਖੋ ਵੀ ਕੀ ਬਣਦਾ ਹੈਗਾ। ਪਰ ਜਿੱਦਾਂ ਪਹਿਲਾਂ ਬਹੁਤ ਜ਼ਿਆਦਾ ਜਿਹੜੇ ਕੋਈ ਵੀ ਡੈਮੋਕ੍ਰੇਟ ਜਿਹੜਾ ਸੀ ਸੈਨੇਟਰ ਉਹ ਵੋਟ ਪਾ ਕੇ ਰਾਜੀ ਜਿਹੜੀ ਇਮੀਗ੍ਰੇਸ਼ਨ ਡੀਲ ਆ ਉਹ ਹੋਊਗੀ। ਜੀ। ਸੋ ਬਿਲਕੁਲ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਕੀ ਬਣੂਗਾ। ਜਿੱਦਾਂ ਤੁਸੀਂ ਕਿਹਾ ਵੀ ਇਹ ਖਾਸ ਕਰਕੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਮੁੱਖ ਜਿਹੜਾ ਬੰਦਾ ਸੀਗਾ ਸ਼ੂਮਰ ਸੀਗਾ, ਜਿਹੜੇ ਸੈਨੇਟ ਮਾਈਨੋਰਟੀ ਲੀਡਰ ਜਿਹੜੇ ਨੇ ਉਹਨਾਂ ਦੇ ਹੀ ਕਹਿਣ ਦੇ ਉੱਤੇ ਜਿਹੜੇ ਬਾਕੀ ਡੈਮੋਕ੍ਰੇਟਾਂ ਨੇ ਸਾਰਾ ਕੁਛ ਕੀਤਾ ਸੀਗਾ। ਦੂਸਰੇ ਪਾਸੇ ਜਿਹੜੇ ਰਿਪਬਲਿਕਨ ਸੈਨੇਟਰ ਮੈਜੋਰਟੀ ਦੇ ਸੀਗੇ ਮਿਚ ਮੈਕੋਨਲ ਉਹ ਸੀਗੇ। ਜੀ ਤੇ ਬਿਲਕੁਲ। ਤੇ ਹਰਜੋਤ ਸਿੰਘ ਜੀ ਹੁਣ ਜੇ ਤੁਸੀਂ ਦੇਖੋ ਵੀ ਹਰ ਇੱਕ ਪਾਸੇ ਜਿਹੜੇ ਚੱਕ ਸ਼ੂਮਰ ਦੀ ਤੂ ਹੋ ਰਹੀ ਆ ਵੀ ਜਿਹੜਾ ਫੇਲਡ ਉਹਨਾਂ ਦਾ ਡੈਮੋਕ੍ਰੈਟਿਕ ਪਾਰਟੀ ਵੱਲੋਂ ਜਿਹੜੇ ਗਵਰਨਮੈਂਟ ਸ਼ਟਡਾਊਨ ਕਰਨ ਦਾ ਜਿਹੜਾ ਫੈਸਲਾ ਜਿਹੜਾ ਉਹ ਰਿਹਾ ਆ। ਬਹੁਤ ਸਾਰੀਆਂ ਜਿਹੜੀਆਂ ਉਹ ਅਖਬਾਰਾਂ ਜਿਹੜੀਆਂ ਕਿਤੇ ਨਾ ਕਿਤੇ ਡੈਮੋਕ੍ਰੈਟਿਕ ਹੱਕ ਦੇ ਵਿੱਚ ਵੀ ਭੁਗਤੀਆਂ ਨਜ਼ਰ ਆਉਂਦੀਆਂ, ਉਹਨਾਂ ਦੇ ਵੀ ਹੈਡਲਾਈਨਸ ਉਹਨਾਂ ਦੇ ਉਲਟ ਹੀ ਜਿਹੜੇ ਆ ਉਹ ਚੱਲ ਰਹੇ ਨੇ ਵੀ ਹੁਣ ਜਿਹੜੇ ਚੱਕ ਸ਼ੂਮਰ ਆ ਉਹ ਅੰਡਰ ਫਾਇਰ ਨੇ ਇਹ ਫੰਡਿੰਗ ਡੀਲ ਨੂੰ ਲੈ ਕੇ। ਇੱਕ ਪਾਸੇ ਗਵਰਨਮੈਂਟ ਸ਼ਟਡਾਊਨ ਕਰਾ ਕੇ ਦੁਬਾਰਾ ਬਹਾਲ ਵੀ ਕਰਾ ਲਈ ਤੇ ਦੂਜੇ ਪਾਸੇ ਜਿਹੜੀ ਆ ਉਹ ਡੀਲ ਵੀ ਜਿਹੜੀ ਇੱਕ ਪਾਸੇ ਇਮੀਗ੍ਰੇਸ਼ਨ ਦੇ ਉੱਤੇ ਕਰਾਉਣ ਦੇ ਵਿੱਚ ਨਾਕਾਮਯਾਬ ਜਿਹੜੇ ਉਹ ਰਹੇ ਨੇ। ਸੋ ਦੇਖਦੇ ਹਾਂ ਕੀ ਹੋਵੇਗਾ। ਤੇ ਕਿਉਂਕਿ ਬਹੁਤ ਸਾਰੇ ਹੋਰ ਲਿਬਰਲ ਤੇ ਜਿਹੜੇ ਲੈਫਟ ਵਿੰਗ ਵਾਲੇ ਆ ਉਹਨਾਂ ਨੇ ਇਸ ਚੀਜ਼ ਦੀ ਨਿਖੇਧੀ ਕੀਤੀ ਆ ਜਿਹੜੀ ਇਸ ਪਾਰਟੀ ਦੀ
ਵੀ ਇੱਕ ਤਾਂ ਤੁਸੀਂ ਕਹਿੰਦੇ ਸੀ ਵੀ ਅਸੀਂ ਆਪਣੀ ਫੰਡਿੰਗ ਜਿਹੜੀ ਉਹ ਪੱਕੀ ਕਰਵਾ ਕੇ ਫਿਰ ਜਿਹੜੀ ਗਵਰਨਮੈਂਟ ਬਹਾਲ ਕਰਾਵਾਂਗੇ, ਦੂਜੇ ਪਾਸੇ ਤੁਸੀਂ ਉੱਦਾਂ ਹੀ ਜਿਹੜੀ ਹੈ ਗਵਰਨਮੈਂਟ ਜਿਹੜੀ ਉਹ ਬਹਾਲ ਜਿਹੜੀ ਇੱਕ ਹਿਸਾਬ ਦੇ ਨਾਲ ਦੁਬਾਰਾ ਚਾਲੂ ਜਿਹੜੀ ਆ ਉਹ ਕਰਵਾ ਦਿੱਤੀ ਆ। ਸੋ ਕਾਫੀ ਰੌਲਾ ਰੱਟਾ ਜਿਹਦਾ ਚੱਲ ਰਿਹਾ, ਤੇ ਉੱਤੋਂ ਜਿਹੜੇ ਰਾਸ਼ਟਰਪਤੀ ਟਰੰਪ ਨੇ ਜਿਹੜੇ ਉਹਨਾਂ ਦੇ ਜ਼ਖਮਾਂ ਦੇ ਵਿੱਚ ਜਿਹੜਾ ਲੂਣ ਆ ਉਹ ਫਿਰ ਜਿਹੜਾ ਆ ਉਹ ਪਾ ਦਿੱਤਾ ਹੈ। ਦੂਸਰੇ ਪਾਸੇ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਜਿਹੜਾ ਆ ਆਪਣੇ ਜੌਨ ਕੈਲੀ ਆ ਉਹਨਾਂ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਬਹੁਤ ਜਿਹੜੀ ਵਧੀਆ ਇਹ ਜੌਬ ਕੀਤੀ ਹੈਗੀ ਆ। ਜੀ, ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਲੌਂਗ ਆਵਰਸ ਕੰਮ ਕੀਤਾ ਹੈਗਾ, ਤੇ ਨਾਲ ਦੀ ਨਾਲ ਜਿਹੜੇ ਫੇਕ ਰਿਪੋਰਟਿੰਗ ਆ ਜਿਹੜੀ ਉਹਨਾਂ ਦੀ ਵੀ ਫੇਰ ਇੱਕ ਵਾਰੀ ਉਹਨਾਂ ਨੇ ਭੰਡੀ ਕੀਤੀ ਆ ਵੀ ਉਹਨਾਂ ਨੇ ਜਿਹੜੀ ਇਸ ਜੌਬ ਦਾ ਕੰਮ ਜਿਹੜਾ ਬਹੁਤ ਔਖਾ ਕੀਤਾ ਸੀ, ਪਰ ਫਿਰ ਵੀ ਅਸੀਂ ਜਿਹੜੇ ਆ ਜਿੱਤੇ ਹੈਗੇ ਆ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਆ, ਥੋੜਾ ਸਮਾਂ ਪਹਿਲਾਂ ਜਿਹੜੀ ਇੱਕ ਜਿਹੜਾ ਭੁਚਾਲ ਆਇਆ ਸੀ ਅਲਾਸਕਾ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਅਲਾਸਕਾ ਦੇ ਨਜ਼ਦੀਕ ਭੁਚਾਲ ਆਉਣ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਸੁਨਾਮੀ ਵਾਰਨਿੰਗ ਆ ਜਿਹੜੀ ਉੱਥੇ ਦੇ ਦਿੱਤੀ ਸੀਗੀ। ਪਰ ਹੁਣ ਕੁਝ ਸਮਾਂ ਪਹਿਲਾਂ ਉਹਨਾਂ ਨੇ ਜਿਹੜੀ ਸੁਨਾਮੀ ਵਾਰਨਿੰਗ ਆ ਉਹ ਚੁੱਕ ਲਈ ਆ। ਇਹ ਸੁਨਾਮੀ ਵਾਰਨਿੰਗ ਦੇ ਕਰਕੇ ਇਕੱਲਾ ਅਲਾਸਕਾ ਨਹੀਂ, ਬ੍ਰਿਟਿਸ਼ ਕੋਲੰਬੀਆ ਜੋ ਕੈਨੇਡਾ ਦੇ ਵਿੱਚ ਆ ਤੇ US ਦੇ ਵੈਸਟ ਕੋਸਟ ਦੇ ਉੱਤੇ ਜਿਹੜੇ ਆ ਉਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਵੀ ਸ਼ਾਇਦ ਜਿਹੜੀ ਹੈ ਸੁਨਾਮੀ ਆ ਸਕਦੀ ਹੈ। ਤੇ ਹਰ ਇੱਕ ਨੂੰ ਪਤਾ ਹੈ ਵੀ ਸੁਨਾਮੀ ਬਹੁਤ ਹੀ ਘਾਤਕ ਜਿਹੜੀ ਉਹ ਸਾਬਤ ਹੁੰਦੀ ਆ, ਖਾਸ ਕਰਕੇ ਜਿਹੜੇ ਵੀ ਕੋਸਟਲ ਇਲਾਕੇ ਆ ਉਹਨਾਂ ਦੇ ਲਈ। 7.9 ਜਿਹੜੇ ਆ ਰਿਕਟਰ ਸਕੇਲ ਦੇ ਉੱਤੇ ਪੈਮਾਨੇ ਦਾ ਜਿਹੜਾ ਆ ਭੁਚਾਲ ਆ ਉਹ ਅਲਾਸਕਾ ਦੇ ਕੋਡੀਅਕ ਆਈਲੈਂਡ ਦੇ ਵਿੱਚ ਜਿਹੜਾ ਆ ਅੱਜ ਦੇ ਦਿਨ ਜਿਹੜਾ ਤੜਕੇ ਜਿਹੜਾ ਉਹ ਆਇਆ ਸੀ, ਜਿਸ ਤੋਂ ਬਾਅਦ ਦੇ ਵਿੱਚ ਜਿਹੜੇ ਨੈਸ਼ਨਲ ਸੁਨਾਮੀ ਸੈਂਟਰ ਆ ਉਹਨਾਂ ਨੇ ਪਹਿਲਾਂ ਸੁਨਾਮੀ ਵਾਰਨਿੰਗ ਜਿਹੜੀ ਆ ਉਹ ਦੇ ਦਿੱਤੀ, ਤੇ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਨੈਸ਼ਨਲ ਸੁਨਾਮੀ ਸੈਂਟਰ ਆ ਉਹਨਾਂ ਨੇ ਇਸ ਸੁਨਾਮੀ ਵਾਰਨਿੰਗ ਨੂੰ ਜਿਹੜਾ ਕੈਂਸਲ ਆ ਉਹ ਕਰ ਦਿੱਤਾ ਆ। ਤੇ ਕਹਿੰਦੇ ਵੀ ਜ਼ਰੂਰ ਜਿਹੜੇ ਅਲਾਸਕਾ ਦੇ ਤੱਟ ਦੇ ਉੱਤੇ ਕਾਫੀ ਵੱਡੀਆਂ ਛੱਲਾਂ ਜਿਹੜੀਆਂ ਉਹ ਜ਼ਰੂਰ ਆਈਆਂ, ਪਰ ਕਿਸੇ ਵੀ ਤਰੀਕੇ ਦਾ ਉੱਥੋਂ ਦੇ ਲੋਕਾਂ ਦੇ ਜਿਹੜਾ ਆ ਜਾਨੀ ਮਾਲੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਇਆ, ਤੇ ਇਸ ਗੱਲੋਂ ਜਿਹੜਾ ਉਹ ਬਚਾ ਰਿਹਾ ਆ। ਬਿਲਕੁਲ, ਕੋਡੀਅਕ ਆਈਲੈਂਡ ਤੇ ਹੋਇਆ ਜੋ ਕਿ 200 ਮੀਲ ਸਾਊਥ ਵੈਸਟ ਆਫ ਐਂਕਰੇਜ ਹੈਗਾ ਅਲਾਸਕਾ ਦੇ ਵਿੱਚ ਜੀ। ਤੇ ਬਿਲਕੁਲ ਹੁਣ ਸੁਨਾਮੀ ਦੀ ਵਾਰਨਿੰਗ ਜਿਹੜੀ ਆ ਉਹ ਚੱਕ ਲਈ ਗਈ ਹੈਗੀ ਆ, ਪਰ 7.9 ਅਰਥਕੁਏਕ ਆਣਾ ਕਾਫੀ ਵੱਡਾ ਜਿਹੜਾ ਅਰਥਕੁਏਕ ਆ। ਉੱਥੇ ਜਿਹੜਾ ਜਾਪਾਨ 'ਚ ਵੀ ਆਇਆ ਸੀ ਲਗਭਗ ਇਸੇ ਰੇਂਜ ਦਾ ਸੀ ਜਦੋਂ ਏਡੀ ਵੱਡੀ ਸੁਨਾਮੀ ਆਈ ਸੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਵੱਡੀ ਖਬਰ ਦੇ ਵੱਲ ਜੇ ਨਜ਼ਰ ਮਾਰੀਏ, ਅਟਾਰਨੀ ਜਨਰਲ ਜੈਫ ਸੈਸ਼ਨ ਅੱਜ ਉਹਨਾਂ ਨੂੰ ਵੀ ਜਿਹੜਾ ਆ ਜਿਹੜੇ ਮਿਊਲਰ ਕਮਿਸ਼ਨ ਆ ਉਸ ਹਿਸਾਬ ਦੇ ਨਾਲ ਉਹਨਾਂ ਦੇ ਸਾਹਮਣੇ ਪੇਸ਼ ਹੋਣਾ ਪਿਆ ਆ। ਉਹਨਾਂ ਦੀ ਇੰਟਰਵਿਊ ਜਿਹੜੀ ਆ ਸਪੈਸ਼ਲ ਕਾਉਂਸਲ ਰਾਬਰਟ ਮਿਊਲਰ ਉਹਨਾਂ ਨੇ ਕੀਤੀ ਆ ਇਸੇ ਹੀ ਚੀਜ਼ ਦੇ ਤਹਿਤ ਜਿਹੜੀ ਰਸ਼ੀਅਨ ਮੈਡਲਿੰਗ ਉਸ ਨੂੰ ਲੈ ਕੇ, ਕਿਉਂਕਿ ਯਾਦ ਹੋਵੇਗਾ ਆਪਣੇ ਸਾਰੇ ਸਰੋਤਿਆਂ ਨੂੰ, ਜੇ ਨਹੀਂ ਤਾਂ ਥੋੜਾ ਜਿਹਾ ਯਾਦ ਦਵਾ ਦਿੰਦੇ, ਜਦੋਂ ਇਹਨਾਂ ਨੇ ਸਹੁੰ ਚੁੱਕਣੀ ਸੀਗੀ, ਜਦੋਂ ਇਹਨਾਂ ਦੀ ਚੱਲ ਰਹੀ ਸੀ ਟੈਸਟੀਮੋਨੀ ਉਹਨਾਂ ਦੀ ਚੱਲ ਰਹੀ ਸੀਗੀ ਪੂਰੇ ਕਮੇਟੀ ਦੇ ਸਾਹਮਣੇ ਅਟਾਰਨੀ ਜਨਰਲ ਬਣਨ ਤੋਂ ਪਹਿਲਾਂ, ਉਦੋਂ ਉਹਨਾਂ ਨੇ ਕੁਝ ਹੋਰ ਬਿਆਨ ਦਿੱਤਾ ਸੀ, ਫਿਰ ਆਪਣੇ ਬਿਆਨ ਤੋਂ ਥੋੜਾ ਜਿਹਾ ਉਹ ਪਲਟ ਗਏ ਸੀਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਹੋਰ ਥੋੜੀ ਡਿਫਰੈਂਟ ਜਿਹੜੀ ਸਟੋਰੀ ਉਹਨਾਂ ਨੇ ਉਹ ਸੁਣਾਈ ਸੀ। ਸੋ ਵੱਖੋ ਵੱਖਰੀਆਂ ਸਟੋਰੀਆਂ ਜਿਹੜੀਆਂ ਹਮੇਸ਼ਾ ਜਿਹੜੀਆਂ ਰਸ਼ੀਅਨ ਮੈਡਲਿੰਗ ਨੂੰ ਲੈ ਕੇ ਜਿਹੜੇ ਉਹ ਕਹਿੰਦੇ ਰਹੇ ਆ, ਤੇ ਇਸੇ ਦੇ ਤਹਿਤ ਇਸੇ ਤਰੀਕ ਨੂੰ ਚੱਲਦਿਆਂ ਹੋਇਆ, ਕਿਉਂਕਿ ਜਿਹੜੇ ਮੈਨਾਫੋਰਟ ਆ ਤੇ ਹੋਰ ਪਾਪਾਡੋਪੋਲਸ ਤੇ ਹੋਰ ਕਈ ਜਾਣੇ ਜਿਹੜੇ ਜਿਨ੍ਹਾਂ ਨੂੰ ਆਲਰੇਡੀ ਚਾਰਜ ਕੀਤਾ ਗਿਆ, ਉਹਨਾਂ ਚੋਂ ਕਈ ਬੰਦੇ ਇਹਨਾਂ ਦੇ ਡਾਇਰੈਕਟ ਅੰਡਰ ਜਿਹੜੇ ਉਹ ਕੰਮ ਕਰ ਰਹੇ ਸੀ, ਜਿਹੜੇ ਮੰਨ ਗਏ ਸੀਗੇ ਵੀ ਹਾਂ ਅਸੀਂ ਰਸ਼ੀਅਨ ਲੋਕਾਂ ਨਾਲ ਕਿਸੇ ਤਰੀਕੇ ਦੇ ਨਾਲ ਜਿਹੜਾ ਗੱਲਬਾਤ ਕੀਤੀ ਆ। ਇੰਟਰਵੀਨ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਕੀਤਾ ਨਹੀਂ ਕੀਤਾ ਉਹ ਡਿਫਰੈਂਟ ਗੱਲ ਆ, ਉਹਦੇ ਬਾਰੇ ਅਜੇ ਜਾਂਚ ਤੋਂ ਬਾਅਦ ਚ ਪਤਾ ਲੱਗੂਗਾ, ਪਰ ਉਹਨਾਂ ਨੇ ਇਹ ਜ਼ਰੂਰ ਮੰਨਿਆ ਸੀ ਵੀ ਅਸੀਂ ਕਈ ਰਸ਼ੀਅਨ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਹੈ, ਤੇ ਕਹਿੰਦੇ ਵੀ ਜਿਹੜਾ ਬੰਦਾ ਕਿਸੇ ਦੇ ਡਾਇਰੈਕਟ ਅਧੀਨ ਕੰਮ ਕਰ ਰਿਹਾ ਹੋਵੇ ਉਹਨੂੰ ਕਿੱਦਾਂ ਨਾ ਪਤਾ ਹੋਊਗਾ ਵੀ ਇਹ ਬੰਦੇ ਕਿਹਦੇ ਨਾਲ ਜਿਹੜੇ ਉਹ ਮਿਲ ਰਹੇ ਆ, ਖਾਸ ਕਰਕੇ ਉਦੋਂ ਜਦੋਂ ਇੱਕ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਹੜਾ ਆ ਉਹ ਚੱਲ ਰਿਹਾ ਹੁੰਦਾ ਆ। ਸੋ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜਿਹੜੇ ਜੈਫ ਸੈਸ਼ਨਜ਼ ਹੈਗੇ ਆ ਇਹ ਅਲਵਾਮਾ ਦੇ ਸੈਨੇਟਰ ਹੈਗੇ ਆ, ਤੇ ਜਦੋਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਚੱਲ ਰਹੀ ਸੀ ਲਗਭਗ ਪਹਿਲੇ ਬੰਦੇ ਸੀਗੇ ਜਿਨ੍ਹਾਂ ਨੇ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਦੀ ਉਦੋਂ ਸਪੋਰਟ ਕੀਤੀ ਸੀ, ਜਦੋਂ ਕਿ ਉਹਨਾਂ ਦੇ ਚਾਂਸ ਜਿੱਤਣ ਦੇ ਬੜੇ ਘੱਟ ਸੀਗੇ। ਸੋ ਇਸੇ ਕਰਕੇ ਜਿਹੜਾ ਉਹਨਾਂ ਨੂੰ ਰਿਵਾਰਡ ਦਿੱਤਾ ਗਿਆ, ਮੁੜ ਕੇ ਅਟਾਰਨੀ ਜਨਰਲ ਬਣਾਇਆ ਗਿਆ, ਤੇ ਪਿਛਲੇ ਮਾਰਚ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਰੈਸਕਿਊ ਕਰ ਲਿਆ ਸੀ ਜਿਹੜਾ ਜੀ, ਤਾਂ ਕਿ ਜਿਹੜਾ ਵੀ ਮੇਰੀ ਰਸ਼ੀਅਨ ਜਿਹੜੀ ਇਲੈਕਸ਼ਨ ਮੈਡਲਿੰਗ ਆ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ, ਕਿਉਂਕਿ ਤਾਂ ਹੀ ਫਿਰ ਜਿਹੜੇ ਡਿਪਟੀ ਅਟਾਰਨੀ ਜਨਰਲ ਸੀਗੇ ਉਹਨਾਂ ਨੇ ਜਿਹੜਾ ਸਪੈਸ਼ਲ ਕਾਉਂਸਲ ਜਿਹੜਾ ਹੈ ਉਹ ਲਾਇਆ ਸੀ, ਕਿਉਂਕਿ ਜਦੋਂ ਸ਼ੁਰੂਆਤ ਦੇ ਵਿੱਚ ਇਹਨਾਂ ਦਾ ਨਾਮ ਆ ਗਿਆ ਸੀ ਇਹਨਾਂ ਨੇ ਆਪਣੇ ਆਪ ਨੂੰ ਇਸ ਸਾਰੀ ਜਾਂਚ ਤੋਂ ਲਾਂਭੇ ਕਰ ਲਿਆ ਸੀ।
ਇਨਫੈਕਟ ਜਿਹੜੇ ਹਾਊਸ ਸਪੀਕਰ ਪੌਲ ਰਾਇਨ ਆ ਉਹਨਾਂ ਨੇ ਵੀ ਇਹੀ ਸਲਾਹ ਇਹਨਾਂ ਨੂੰ ਦਿੱਤੀ ਸੀ ਵੀ ਤੁਸੀਂ ਰਿਕਿਊਜ਼ ਕਰ ਲਓ, ਆਪਣੇ ਆਪ ਨੂੰ ਲਾਂਭੇ ਕਰ ਲਓ ਇਸ ਜਾਂਚ ਤੋਂ, ਤਾਂ ਜੋ ਕੱਲ ਨੂੰ ਕੋਈ ਇਹ ਨਾ ਕਵੇ ਵੀ ਤੁਸੀਂ ਜਾਂਚ ਦੇ ਵਿੱਚ ਕਿਸੇ ਤਰੀਕੇ ਦਾ ਜਿਹੜਾ ਅੜਿੱਕਾ ਡਾਇਆ ਆ। ਸੋ ਉਸੇ ਦੇ ਤਹਿਤ ਚੱਲਦੇ ਆ ਅੱਜ ਜਿਹੜੇ ਰਾਬਰਟ ਮਿਊਲਰ ਦੇ ਨਾਲ ਉਹਨਾਂ ਦੀ ਇੰਟਰਵਿਊ ਜਿਹੜੀ ਆ ਉਹ ਹੋਈ ਆ। ਕੀ ਗੱਲਾਂ ਹੋਈਆਂ ਇਹ ਤਾਂ ਮੈਨੂੰ ਲੱਗਦਾ ਜਦੋਂ ਜਾਂਚ ਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਇਸ ਦੇ ਵਿੱਚ ਪਤਾ ਲੱਗੂਗਾ। ਪਰ ਜਸਟਿਸ ਡਿਪਾਰਟਮੈਂਟ ਦੇ ਜਿਹੜੇ ਸਪੋਕਸਮੈਨ ਆ ਐਨ ਪ੍ਰਾਇਰ, ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਆ ਵੀ ਜੈਫ ਸੈਸ਼ਨ ਦੀ ਵਾਕਿਆ ਹੀ ਜਿਹੜੀ ਆ ਮਿਊਲਰ ਹੁਣਾਂ ਦੇ ਨਾਲ ਗੱਲਬਾਤ ਇੰਟਰਵਿਊ ਜਿਹੜੀ ਆ ਉਹ ਅੱਜ ਹੋ ਚੁੱਕੀ ਆ ਜੀ। ਸੋ ਅਗਲੀ ਜਿਹੜੀ ਮੇਨ ਖਬਰ ਆ ਰਹੀ ਹੈ ਕੰਟੱਕੀ ਤੋਂ। ਕੰਟੱਕੀ ਦੇ ਅੱਜ ਇੱਕ ਸਕੂਲ ਦੇ ਵਿੱਚ ਸਵੇਰੇ ਸ਼ੂਟਿੰਗ ਹੋਈ, ਜਿਹਦੇ ਵਿੱਚ ਇੱਕ ਬੱਚਾ ਜਿਹੜਾ ਮਾਰਿਆ ਗਿਆ ਤੇ ਕਾਫੀ ਜਾਣੇ ਜਿਹੜੇ ਜ਼ਖਮੀ ਹੋਏ ਹੈਗੇ ਆ। ਤੇ ਜਿਹੜੇ ਕੰਟੱਕੀ ਦੇ ਗਵਰਨਰ ਮੈਟ ਵੈਵਨ ਹੈਗੇ ਆ, ਉਹਨਾਂ ਨੇ ਟਵੀਟ ਕੀਤਾ ਵੀ ਜਿਹੜਾ ਸ਼ੂਟਰ ਆ ਉਹ ਆਲਰੇਡੀ ਪੁਲਿਸ ਨੇ ਉਹਨੂੰ ਫੜ ਲਿਆ ਹੈਗਾ, ਵੀ ਕਿਸੇ ਤਰ੍ਹਾਂ ਦੀਆਂ ਕੋਈ ਹੀਅਰਸੇ ਜਾਂ ਅਫਵਾਹਾਂ ਨਾ ਫੈਲਾਓ ਜਦ ਤੱਕ ਪੂਰੀ ਇਨਵੈਸਟੀਗੇਸ਼ਨ ਨਹੀਂ ਹੋ ਜਾਂਦੀ ਵੀ ਕੀ ਕਾਰਨ ਸੀ, ਕਿਹਦੇ ਕਰਕੇ ਜਿਹੜੀ ਸ਼ੂਟਿੰਗ ਹੋਈ ਹੈਗੀ ਆ, ਤਾਂ ਕਿ ਕੋਈ ਹਫੜਾ ਦਫੜੀ ਜ਼ਿਆਦਾ ਨਾ ਮਚੇ। ਹਰਜੋਤ ਸਿੰਘ ਜੀ, ਕੱਲ ਵੀ ਜਿਹੜੇ ਇਸੇ ਕੀ ਟਾਈਮ ਇੱਕ ਹੋਰ ਖਬਰ ਆਪਾਂ ਨੂੰ ਜਿਹੜੇ ਡਿਫਰੈਂਟ ਇਲਾਕੇ ਤੋਂ ਜਿਹੜੀ ਉਹ ਆਈ ਸੀ, ਉਦੋਂ ਚਲੋ ਜਿਹੜਾ ਨਾਲ ਦੇ ਨਾਲ ਸ਼ੂਟਰ ਨੂੰ ਕਾਬੂ ਕਰ ਲਿਆ ਗਿਆ। ਇੱਕ ਜਿਹੜਾ ਵਿਦਿਆਰਥਣ ਆ ਉਹ ਜਿਹੜੀ ਉਸ ਦੇ ਵਿੱਚ ਜ਼ਰੂਰ ਫੱਟੜ ਹੋਈ ਸੀ। ਅੱਜ ਇੱਕ ਜਾਣੇ ਦੇ ਜਿਹੜੇ ਮਾਰੇ ਜਾਣ ਦੀ ਖਬਰ ਆਈ ਆ। ਇਹ ਸਕੂਲਾਂ ਦੇ ਵਿੱਚ ਨਿੱਤ ਆਏ ਦਿਨ ਜਦੋਂ ਇਦਾਂ ਦੀਆਂ ਖਬਰਾਂ ਸੁਣਦੇ ਆ ਤਾਂ ਫਿਰ ਲੋਕਾਂ ਦਾ ਜਿਹੜਾ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਵਿਸ਼ਵਾਸ ਜਿਹਾ ਕਿਤੇ ਉੱਠਣ ਲੱਗ ਜਾਂਦਾ ਆ ਵੀ ਇਹ ਕੀ ਹੋ ਰਿਹਾ ਆ। ਕਿਉਂਕਿ ਹਾਈ ਸਕੂਲਾਂ ਦੇ ਵਿੱਚ ਵੀ ਜੇ ਇਹੀ ਕੰਮ ਹੋਣ ਲੱਗ ਜਾਣਗੇ ਤਾਂ ਬੰਦਾ ਸੋਚੂਗਾ ਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ, ਇੱਕ ਨਵਾਂ ਨਾਰਮਲ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਬਣਦਾ ਜਾ ਰਿਹਾ। ਸਕੂਲਾਂ 'ਚ ਗੋਲੀਬਾਰੀ ਹੋਣਾ ਇਹ ਬਹੁਤ ਹੀ ਭਿਆਨਕ, ਬਹੁਤ ਸੰਵੇਦਨਸ਼ੀਲ ਜਿਹੜਾ ਮਸਲਾ ਆ। ਪਤਾ ਨਹੀਂ ਲੋਕ ਕਿਉਂ ਅਜਿਹੀਆਂ ਚੀਜ਼ਾਂ ਦੇ ਉੱਤੇ ਜਿਹੜੇ ਆ ਸੁੱਤੇ ਆ। ਆਪਣੇ ਜਿਨ੍ਹਾਂ ਦੇ ਵੀ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਆ, ਉਹਨਾਂ ਨੂੰ ਜ਼ਰੂਰ ਸਕੂਲ ਵਾਲਿਆਂ ਨੂੰ ਹਰ ਵਾਰੀ ਜਦੋਂ ਵੀ ਉਹ ਮਿਲਦੇ ਆ ਮੇਕ ਸ਼ੋਰ ਉਹਨਾਂ ਨੂੰ ਜਾਂ ਉਹਨਾਂ ਦੇ ਮੂਹਰੇ ਸਵਾਲ ਜਿਹੜਾ ਜ਼ਰੂਰ ਹੋਣਾ ਚਾਹੀਦਾ ਆ ਵੀ ਤੁਸੀਂ ਬੱਚਿਆਂ ਦੀ ਸੇਫਟੀ ਦੇ ਲਈ ਕੀ ਪ੍ਰੀਕਾਸ਼ਨਸ ਆ, ਕੀ ਜਿਹੜਾ ਹੈਗਾ ਆ ਕਿਉਂਕਿ ਦੇਖੋ ਜਦੋਂ ਅਰਥਕੁਏਕ ਆਉਂਦਾ ਜਾਂ ਫਾਇਰ ਹੁੰਦਾ ਉਹਦੀਆਂ ਵੱਖੋ ਵੱਖਰੀਆਂ ਡਰਿਲਸ ਜਿਹੜੀਆਂ ਕਰਵਾਈਆਂ ਜਾਂਦੀਆਂ ਆ ਕਿ ਐਕਟਿਵ ਸ਼ੂਟਰ ਜਦੋਂ ਕਿਤੇ ਰੱਬ ਨਾ ਕਰੇ ਕੋਈ ਇਦਾਂ ਦਾ ਆ ਜਾਵੇ, ਕਿਹੜੀ ਡਰਿਲ ਜਿਹੜੀ ਕਰਵਾਈ ਜਾ ਰਹੀ ਆ, ਕਿਸ ਤਰੀਕੇ ਦੇ ਨਾਲ ਬੱਚਿਆਂ ਦੀ ਜਿਹੜੀ ਸੇਫਟੀ ਦਾ ਜਿਹੜਾ ਆ ਉਹ ਮੇਕ ਸ਼ੋਰ ਕੀਤਾ ਜਾ ਰਿਹਾ ਆ। ਸੋ ਗੰਨਾਂ ਦੇ ਜਵਾਬ ਦੇ ਵਿੱਚ ਗੰਨਾਂ ਵਾਲੀ ਗੱਲ ਤਾਂ ਬਹੁਤ ਜਲਦੀ ਜਿਹੜੀ ਉਹ ਆਖ ਦਿੱਤੀ ਜਾਂਦੀ ਆ ਵੀ ਇਦਾਂ ਜਿਹੜਾ ਤੁਸੀਂ ਕਰ ਸਕਦੇ ਹੋ, ਕਿਉਂਕਿ ਗੱਲ ਵੀ ਇਸ ਗੱਲੋਂ ਕਹਿੰਦੇ ਨੇ ਕਿਉਂਕਿ ਜਿਹਨੇ ਕਹਿੰਦੇ ਵੀ ਬੰਦੂਕ ਲੈਣੀ ਆ, ਜਿਹੜਾ ਤਾਂ ਅਡਲਟ ਆ ਉਹਨੇ ਤਾਂ ਜਿਹੜਾ ਔਨ ਦਾ ਸਟਰੀਟ ਜਿਹੜੀ ਉਹ ਖਰੀਦ ਲੈਣੀ ਜਿਹੜੀ ਇਲੀਗਲ ਹੈਗੀ ਆ। ਪਰ ਗੱਲ ਇਹ ਆ ਵੀ 16 ਸਾਲਾਂ ਦੇ ਬੱਚਿਆਂ ਦੇ ਕੋਲ ਕਿਉਂ ਉਹਨਾਂ ਦੇ ਮਾਪਿਆਂ ਦੀਆਂ ਗੱਲਾਂ ਝੱਟ ਉਹਨਾਂ ਦੇ ਤੱਕ ਜਿਹੜੀਆਂ ਪਹੁੰਚੀ ਜਾ ਰਹੀਆਂ ਆ। ਬੱਚਿਆਂ ਦੇ ਜਿਹੜੇ ਟੀਚਰ ਆ ਉਹਨਾਂ ਨੂੰ ਵੀ ਜਿਹੜਾ ਮੇਕ ਸ਼ੋਰ ਕਰਨਾ ਚਾਹੀਦਾ ਵੀ ਜਿਹੜੇ ਵੀ ਪੇਰੈਂਟਸ ਜਿਹੜੇ ਗਨ ਓਨਰਸ ਨੇ ਉਹਨਾਂ ਨੂੰ ਵੀ ਮੇਕ ਸ਼ੋਰ ਕਰਨਾ ਚਾਹੀਦਾ ਵੀ ਬੱਚਿਆਂ ਤੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਚੀਜ਼ ਪਹੁੰਚੇ ਨਾ। ਇੱਕ ਇੰਟਰੈਕਸ਼ਨ ਘਟੀ ਹੋਈ ਆ ਹਰਜੋਤ ਸਿੰਘ ਜੀ ਮਾਪਿਆਂ ਦੀ ਬੱਚਿਆਂ ਦੇ ਨਾਲ, ਤੇ ਟੀਚਰਸ ਵੀ ਹੁਣ ਉਹਨਾਂ ਕੇਅਰ ਨਹੀਂ ਕਰਦੇ ਵੀ ਆਪਣੇ ਬੱਚਿਆਂ ਦੇ ਬਾਰੇ ਦੱਸਿਆ ਜਾਵੇ ਪੇਰੈਂਟਸ ਨੂੰ ਜੇ ਕੋਈ ਗਲਤ ਕੰਮ ਵੀ ਕਰ ਰਿਹਾ ਜਾਂ ਕੁਛ ਇਦਾਂ ਕਰ ਰਿਹਾ ਵੀ ਇਹਦਾ ਥੋੜਾ ਜ਼ਿਆਦਾ ਧਿਆਨ ਰੱਖਿਓ ਵੀ ਅੱਜ ਕੱਲ ਇਦਾਂ ਦੀਆਂ ਕੋਈ ਚੀਜ਼ ਇਹ ਕਰ ਰਿਹਾ ਜਾਂ ਕਰ ਰਹੀ ਆ। ਸੋ ਇਹ ਬਹੁਤ ਮਾੜੀ ਸਿਚੁਏਸ਼ਨ ਜਿਹੜੀ ਲਗਾਤਾਰ ਅਮਰੀਕਾ ਦੇ ਵਿੱਚ ਬਣਦੀ ਜਾ ਰਹੀ ਆ। ਸਕੂਲਾਂ ਨੂੰ ਇੱਕ ਸਭ ਤੋਂ ਸੇਫ ਚੀਜ਼ ਜਿਹੜੀ ਮੰਨੀ ਜਾਂਦੀ ਸੀਗੀ, ਪਰ ਉਹ ਵੀ ਹੁਣ ਅੱਜ ਕੱਲ ਨਿੱਤ ਆਏ ਦਿਨ ਗੋਲੀਬਾਰੀ ਦਾ ਸ਼ਿਕਾਰ ਹੋ ਰਹੇ ਨੇ। ਜੀ ਬਿਲਕੁਲ। ਸੋ ਉੱਤੋਂ ਜਿਹੜੇ ਪੇਰੈਂਟਸ ਆ ਉਹ ਵਿਚਾਰੇ ਜ਼ਿਆਦਾ ਅਪਸੈਟ ਆ, ਤੇ ਸਕੂਲ ਦੇ ਵਿੱਚ ਉਹਨਾਂ ਨੇ ਇਹ ਹੁਣ ਕਿਹਾ ਹੈਗਾ ਵੀ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਸਕੂਲੋਂ ਪਿਕ ਨਹੀਂ ਕਰ ਸਕਦੇ ਜਿੱਥੇ ਸ਼ੂਟਿੰਗ ਹੋਈ ਹੈਗੀ ਆ। ਤੇ ਕਾਫੀ ਕਹਿੰਦੇ ਆਰਗੂਮੈਂਟ ਚੱਲ ਰਹੀ ਆ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ, ਜਿਹੜਾ ਬੜਾ ਕਿ ਮੰਦਭਾਗਾ ਹੈਗਾ। ਸੋ 120 ਮੀਲ ਨਾਰਥ ਵੈਸਟ ਆਫ ਨੈਸ਼ਵਿਲ ਟੈਨਸੀ ਦੇ ਵਿੱਚ ਇਹ ਜਿਹੜੀ ਆ ਸ਼ੂਟਿੰਗ ਹੋਈ ਹੈਗੀ ਆ। ਜੀ ਬਿਲਕੁਲ। ਮਾਰਸ਼ਲ ਕਾਉਂਟੀ ਹਾਈ ਸਕੂਲ ਬੈਂਟਨ ਕੈਂਟਕੀ ਦੇ ਵਿੱਚ ਜਿਹੜੀ ਇਹ ਘਟਨਾ ਜਿਹੜੀ ਆ ਵਾਪਰੀ ਹੈ, ਦੁਰਘਟਨਾ ਜਿਹੜੀ ਉਹ ਵਾਪਰੀ ਆ। ਉੱਥੋਂ ਦੇ ਜਿਹੜੇ ਕਾਂਗਰੈਸ਼ਨਲ ਜਿਹੜੇ ਕਹਿ ਲਓ ਵੀ ਰਿਪਰੈਜ਼ੈਂਟੇਟਿਵ ਆ, ਗਵਰਨਰ ਆ, ਜਿੱਦਾਂ ਤੁਸੀਂ ਦੱਸ ਰਹੇ ਆ, ਜਿਹੜੇ ਹੋਰ ਲੀਡਰ ਨੇ ਉਹ ਸਾਰਿਆਂ ਨੇ ਆਪੋ ਆਪਣੇ ਟਵਿੱਟਰ ਦੇ ਜ਼ਰੀਏ ਬਿਆਨ ਤਾਂ ਜਿਹੜੇ ਉਹ ਦਿੱਤੇ ਨੇ, ਪਰ ਕਰ ਕੀ ਰਹੇ ਨੇ ਗਨ ਕੰਟਰੋਲ ਦੇ ਉੱਤੇ ਜਾਂ ਗਨ ਸੇਫਟੀ ਨੂੰ ਲੈ ਕੇ ਇਹ ਵੀ ਜਿਹੜੀ ਆ ਉਹ ਸੋਚਣ ਵਾਲੀਆਂ ਗੱਲਾਂ ਨੇ। ਉਹਨਾਂ ਦੇ ਉੱਤੇ ਜ਼ਰੂਰ ਸਾਰੇ ਹੀ ਲੋਕਾਂ ਨੂੰ ਹਰ ਇੱਕ ਕੰਸਟੀਚੁਐਂਟਸ ਦੇ, ਚਾਹੇ ਤੁਹਾਡੇ ਕੰਸਟੀਚੁਐਂਟਸ ਦੇ ਜਿਹੜਾ ਵੀ ਤੁਹਾਡਾ ਰਿਪਰੈਜ਼ੈਂਟੇਟਿਵ ਆ, ਸੈਨੇਟਰ ਆ, ਚਾਹੇ ਗਨਾਂ ਦੇ ਹੱਕ 'ਚ ਆ ਚਾਹੇ ਅਗੇਂਸਟ ਆ, ਪਰ ਗਨ ਸੇਫਟੀ ਨੂੰ ਲੈ ਕੇ ਜ਼ਰੂਰ ਹਰ ਇੱਕ ਦੇ ਨਾਲ ਜਿਹੜੀ ਤੁਹਾਨੂੰ ਗੱਲ ਕਰਨੀ ਹੀ ਚਾਹੀਦੀ ਆ। ਸੋ ਅਗਲੀ ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰ ਆ, ਬੜੀ ਖਤਰਨਾਕ ਖਬਰ ਹੈਗੀ ਆ ਰਾਜਕਨਵੀਰ ਸਿੰਘ ਜੀ। ਦੇਖੋ ਇੱਕ ਮਿਸ਼ੀਗਨ ਦੇ ਵਿੱਚ
ਕਾਲਾਮਾਜ਼ੂ ਟਾਊਨ ਹੈਗਾ, ਉੱਥੇ ਆਈਸ ਵਾਲਿਆਂ ਨੇ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਇੱਕ ਡਾਕਟਰ ਨੂੰ ਜਿਹੜਾ ਅਰੈਸਟ ਕੀਤਾ ਹੈਗਾ। ਉਹ ਡਾਕਟਰ ਜੋ ਕਿ 5 ਸਾਲਾਂ ਦਾ ਬੱਚਾ ਸੀ ਜਦੋਂ 1979 ਦੇ ਵਿੱਚ ਆਪਣੇ ਭੈਣ ਦੇ ਨਾਲ ਤੇ ਆਪਣੇ ਦੋਨੋਂ ਜਿਹੜੇ ਫਾਦਰ ਮਦਰ ਆ, ਜਿਹੜੇ ਦੋਨੋਂ ਡਾਕਟਰ ਆ, ਉਹ USA 'ਚ ਆਇਆ। 5 ਸਾਲਾਂ ਦਾ ਸੀ। ਉਹ ਤੋਂ ਬਾਅਦ ਉਸਨੇ ਆ ਕੇ ਇੱਥੇ ਡਾਕਟਰੀ ਕੀਤੀ ਤੇ ਅੱਜ ਕੱਲ ਉਹ ਸਰਜਨ ਹੈਗਾ ਇੱਕ ਹਸਪੀਟਲ ਦੇ ਵਿੱਚ ਤੇ ਉਹ ਆਪਣੀਆਂ ਛੁੱਟੀਆਂ ਕੱਟ ਰਿਹਾ ਸੀ ਕਾਲਾਮਾਜ਼ੂ ਮਿਸ਼ੀਗਨ ਦੇ ਵਿੱਚ ਤੇ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਜਾ ਕੇ ਉਹਨੂੰ ਅਰੈਸਟ ਕਰ ਲਿਆ ਤੇ ਉਹਨੇ ਦੱਸਿਆ ਪਈ ਜੀ ਇਹਦੇ ਕੋਲ ਜਿਹੜੀਆਂ ਚਾਰजेस ਆ, ਬੜੇ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ, ਪਈ ਜਦੋਂ ਇਹ ਬੱਚਾ ਸੀ, ਟੀਨੇਜਰ ਸੀ, ਤੇ ਇੱਕ ਉਹਦੇ ਤੇ 2 ਮਿਸਡਮੀਨਰ ਚਾਰजेस ਲੱਗੇ ਹੋ ਸੀ। ਇੱਕ ਸੀਗਾ ਉਹ ਡਿਸਟਰਕਸ਼ਨ ਆਫ ਪ੍ਰਾਪਰਟੀ, ਵੀ ਕਿਸੇ ਦੀ ਪ੍ਰਾਪਰਟੀ ਤੋੜ ਦਿੱਤੀ ਜਦੋਂ ਨਿਆਣੇ ਸ਼ਰਾਰਤਾਂ ਕਰਦੇ ਆ, ਤੇ ਦੂਜਾ ਸੀ ਉਸਨੇ ਇੱਕ ਚੋਰੀ ਕੀਤੀ ਹੋਈ ਜਿਹੜਾ ਸਮਾਨ ਸੀ ਖਰੀਦਿਆ ਸੀ ਲੈਸ ਦੈਨ $100 ਦਾ, ਤੇ ਉਹ ਵੀ ਮਿਸਡਮੀਨਰ ਸੀਗਾ। ਸੋ 2 ਮਿਸਡਮੀਨਰਾਂ ਕਰਕੇ ਉਹਨੂੰ ਜਿਹੜਾ ਆ ਉਹ ਹੁਣ ਕਹਿੰਦੇ ਵੀ ਡਿਪੋਰਟ ਕਰਨ ਜਾ ਰਹੇ ਆ ਤੇ ਹਫਤਾ ਹੋ ਗਿਆ ਉਹਨੂੰ ਅਰੈਸਟ ਕੀਤੇ ਨੂੰ। ਤੇ ਉਸ ਏਰੀਏ ਦੇ ਵਿੱਚ ਜਿੰਨੇ ਡਾਕਟਰ ਆ, ਉਹਦੇ ਪੇਸ਼ੈਂਟ ਆ, ਬਹੁਤ ਅਪਸੈਟ ਆ, ਰੌਲਾ ਪਾ ਰਹੇ ਆ ਵੀ ਇਹ ਕੀ ਆ। ਤੇ ਉਹਦੇ ਜਿੰਨੇ ਰਿਸ਼ਤੇਦਾਰ ਆ, ਉਹਦੀ ਵਾਈਫ ਇੱਥੇ ਦੀ ਬੋਰਨ ਆ, ਬੱਚੇ ਇੱਥੇ ਦੇ ਬੋਰਨ ਆ, ਉਹ ਕਹਿੰਦੇ ਵੀ ਉਹਨੂੰ ਤਾਂ ਪੋਲਿਸ਼ ਵੀ ਨਹੀਂ ਆਉਂਦੀ ਹੈਗੀ। ਜੇ ਉਹਨੂੰ ਵਾਪਸ ਪੋਲੈਂਡ ਭੇਜਿਆ ਜਾਂਦਾ ਆ ਤੇ ਉਹ ਕਿੱਦਾਂ ਸਰਵਾਈਵ ਕਰੂਗਾ ਉੱਥੇ, ਹਨਾ? ਨਹੀਂ ਦੇਖੋ ਹਰਜੋਤ ਸਿੰਘ ਜੀ, ਇਹ ਕਿਤੇ ਨਾ ਕਿਤੇ ਮਿਸ਼ੀਗਨ ਦੇ ਵਿੱਚ, ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਹੋਰ ਦੇਖਿਆ ਸੀ, 30 ਸਾਲਾਂ ਬਾਅਦ ਇੱਕ ਹੋਰ ਜਿਹੜੇ ਬੰਦੇ ਨੂੰ ਮੈਕਸੀਕੋ ਵਾਪਸ ਜਿਹੜਾ ਘੱਲਿਆ ਗਿਆ ਸੀਗਾ, ਇਹ ਆਈ ਥਿੰਕ ਮੈਨੂੰ ਲੱਗਦਾ ਉੱਥੇ ਕਿਤੇ ਨਾ ਕਿਤੇ ਜ਼ਿਆਦਾ ਤੇਜ਼ੀ ਜਿਹੜੇ ਆਈਸ ਵਾਲੇ ਜਿੱਦਾਂ ਇੱਦਾਂ ਲੱਭ ਕੇ ਜਿਹੜੇ ਆ ਉਹ ਬੰਦਿਆਂ ਨੂੰ ਜਿਹੜਾ ਉਹ ਫੜ ਰਹੇ ਨੇ। ਤੇ ਡਾਕਟਰ ਆ ਮਿਸ ਡਮੀਨਰ ਦੇ ਕਰਕੇ ਕਹਿੰਦੇ ਹੀ ਸਟਿਲ ਪੋਸੀਬਲ ਹੈਗਾ ਵੀ ਉਸਨੂੰ ਡਿਪੋਰਟ ਜਿਹੜਾ ਆ ਉਹ ਕੀਤਾ ਜਾ ਸਕਦਾ। ਕਹਿੰਦੇ ਯੂ ਆਰ ਸਟਿਲ ਐਲੀਜੀਬਲ ਫਾਰ ਡਿਪੋਰਟੇਸ਼ਨ ਜਿਹੜੇ ਆ ਅੰਟਿਲ ਜੇ ਤੁਸੀਂ ਨੈਚੁਰਲਾਈਜ਼ ਸਿਟੀਜ਼ਨ ਨਹੀਂ ਬਣਦੇ। ਇਹ ਇੱਥੇ ਇਹਦੇ ਵਿੱਚ ਇੱਕ ਮੇਨ ਪੁਆਇੰਟ ਇਹ ਜ਼ਰੂਰ ਹੈਗਾ, ਬਹੁਤ ਸਾਰੇ ਆਪਣੇ ਲੋਕ ਜਿਹੜੇ ਆ ਇਹ ਸੋਚਦੇ ਨੇ, ਬਹੁਤ ਸਾਰੇ ਆਪਣੇ ਕੀ ਸਾਰੇ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਬਾਹਰਲੇ ਮੁਲਕਾਂ ਤੋਂ ਆਏ ਹੋ ਵੀ ਨਹੀਂ ਅਸੀਂ ਉੱਥੇ ਸਾਡੀ ਪ੍ਰਾਪਰਟੀ ਆ, ਜੇ ਉਹ ਨਹੀਂ, ਚਲੋ ਠੀਕ ਆ, ਗੁੱਡ ਆ, ਪ੍ਰਾਪਰਟੀ ਹੈਗੀ, ਵਧੀਆ ਆ, ਤੁਸੀਂ ਉਸ ਦਾ ਸਾਂਭ ਸੰਭਾਲ ਜਿੱਦਾਂ ਵੀ ਕਰਦੇ ਹੋ ਤੁਸੀਂ ਕਰੋ, ਤੁਹਾਨੂੰ ਜੀ ਸਦਕੇ ਆ, ਸਾਰੇ ਜਾਣੇ ਕਰੋ। ਪਰ ਕਹਿੰਦੇ ਆ ਵੀ ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਆ, ਹੁਣ ਤੁਸੀਂ ਦੇਖੋ ਵੀ ਮਿਸ ਡਿਮੀਨਰ ਦੇ ਕਰਕੇ ਜਿਹੜੇ ਆ ਉਸ ਬੰਦੇ ਨੂੰ ਜਿਹੜਾ ਡਿਟੇਨ ਕਰ ਲਿਆ ਆਈਸ ਵਾਲਿਆਂ ਨੇ, ਪਤਾ ਨਹੀਂ ਹੋਰ ਜਿਹੜਾ ਆ ਕਿਹਦੇ ਨਾਲ ਕੀ ਕੀਤਾ ਜਾ ਸਕਦਾ ਆ। ਸੋ ਕਹਿੰਦੇ ਵੀ ਅਨਲੈਸ ਤੁਸੀਂ ਨੈਚੁਰਲਾਈਜ਼ ਸਿਟੀਜ਼ਨ ਜਿਹੜੇ ਆ ਉਹ ਨਹੀਂ ਬਣ ਜਾਂਦੇ ਸਹੀ ਤਰੀਕੇ ਦੇ ਨਾਲ, ਕਿਉਂਕਿ ਨੈਚੁਰਲਾਈਜ਼ ਸਿਟੀਜ਼ਨ ਦੀ ਵੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਆਪਣੇ ਹੀ ਇੱਕ ਵੀਰ ਦੀ ਜਿਹੜੀ ਉਹ ਕੀਤੀ ਸੀਗੀ ਨਿਊ ਜਰਸੀ ਤੋਂ, ਵੀ ਉਸ ਦੀ ਸਿਟੀਜ਼ਨਸ਼ਿਪ ਜਿਹੜੀ ਉਹ ਰੱਦ ਕਰ ਦਿੱਤੀ ਗਈ ਤੇ ਉਹਨੂੰ ਮੁੜ ਕੇ ਜਿਹੜਾ ਆ ਗ੍ਰੀਨ ਕਾਰਡ ਹੋਲਡਰ ਜਿਹੜਾ ਉਹ ਬਣਾ ਦਿੱਤਾ ਗਿਆ, ਕਿਉਂਕਿ ਉਸਨੇ ਨਾਮ ਜਿਹੜੇ ਉਹ ਵੱਖੋ ਵੱਖਰੇ ਜਿਹੜੇ ਉਹ ਵਰਤੇ ਸੀਗੇ। ਸੋ ਕਹਿੰਦੇ ਵੀ ਅਨਲੈਸ ਤੁਸੀਂ ਨੈਚੁਰਲਾਈਜ਼ ਸਿਟੀਜ਼ਨ ਨਹੀਂ ਬਣ ਜਾਂਦੇ ਇੱਦਾਂ ਜਿੱਦਾਂ ਤੁਸੀਂ ਆਏ ਆ, ਤਾਂ ਤੁਹਾਡੇ ਲਈ ਇੱਕ ਹਿਸਾਬ ਦੇ ਨਾਲ ਜੇ ਤੁਸੀਂ ਕੋਈ ਪਿੱਛੇ ਕੋਈ ਇਦਾਂ ਦੀ ਚੀਜ਼ ਕੀਤੀ ਆ, ਅੱਗੇ ਤਾਂ ਹਰਜੋਤ ਸਿੰਘ ਜੀ ਕਹਿੰਦਾ ਸੀ ਵੀ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਹੀ ਜਿਹੜਾ ਉਹ ਫੜਦੇ ਨੇ। ਆਪਣੇ ਥੋੜੇ ਦਿਨ ਪਹਿਲਾਂ ਇੱਕ ਹੋਰ ਵੀਡੀਓ ਜਿਹੜੀ ਇੱਕ ਹੋਈ ਸੀ ਕਿ ਜਦੋਂ ਆਈਸ ਵਾਲਿਆਂ ਨੇ ਛਾਪੇਮਾਰੀ ਕੀਤੀ ਸੀ, ਇੱਕ ਵੀਰ ਨੇ ਆਪਣੇ ਨੇ ਬਣਾਈ ਸੀ, ਉਹ ਪੁੱਛ ਰਿਹਾ ਸੀ ਉਹਨੂੰ ਵੀ ਕਿੱਦਾਂ, ਕਹਿੰਦੇ ਫੜਨਾ ਸੀ ਕ੍ਰਿਮੀਨਲ ਵਾਲਿਆਂ ਨੂੰ ਹੀ ਜਾਂਦੇ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜੇ ਕੋਈ ਰਸਤੇ 'ਚ ਆਇਆ ਤਾਂ ਉਹਨੂੰ ਛੱਡ ਦੇਣਾ। ਜਿਹੜਾ ਵੀ ਕੋਈ ਰਸਤੇ ਦੇ ਵਿੱਚ ਡਿਊਰਿੰਗ ਦੈਟ ਕੋਈ ਰੇਡ ਮਾਰਦੇ ਹੋਏ ਜਾਂ ਕੋਈ ਹੋਰ ਫੜਿਆ ਜਾਂਦਾ ਜਿਹਦਾ ਪੇਪਰ ਵਰਕ ਨਹੀਂ ਆ, ਉਹ ਫਿਰ ਉਹਨਾਂ ਦੀ ਆਪਣੇ ਆਪ ਜਿਹੜਾ ਆ ਔਨ ਦਾ ਸਪੌਟ ਪ੍ਰਾਇਓਰਟੀ ਜਿਹੜਾ ਉਹ ਬੰਦਾ ਬਣ ਜਾਂਦਾ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਬੰਦੇ ਕੋਲ ਪੇਪਰ ਵਰਕ ਜਿਹੜਾ ਉਹ ਨਹੀਂ ਹੈਗਾ ਕੰਪਲੀਟ। ਸੋ ਦੂਸਰੀ ਜਿਹੜੀ ਨਾ ਇਮੀਗ੍ਰੇਸ਼ਨ ਨਾਲ ਰਿਲੇਟਡ ਮੈਂ ਇੱਕ ਖਬਰ ਸਾਂਝੀ ਕਰਨੀ ਚਾਹੁੰਦਾ ਸੀ, ਖਾਸ ਕਰਕੇ ਕੈਲੀਫੋਰਨੀਆ 'ਚ ਬੜੀ ਜਿਹੜੀ ਪ੍ਰੋਬਲਮ ਚੱਲ ਰਹੀ ਆ। ਕੈਲੀਫੋਰਨੀਆ ਨੇ ਲਾ ਪਾਸ ਕੀਤਾ ਆ ਵੀ ਜੇ ਇਮੀਗ੍ਰੇਸ਼ਨ ਵਾਲੇ ਤੁਹਾਡੇ ਛਾਪਾ ਮਾਰਨ ਆਉਂਦੇ ਆ ਜਾਂ ਕਿਸੇ EMPLOYEE ਬਾਰੇ ਪੁੱਛਦੇ, ਤੁਸੀਂ ਇਨਫੋਰਮੇਸ਼ਨ ਨਹੀਂ ਦੇ ਸਕਦੇ ਐਜ਼ ਏ EMPLOYER। ਤੇ ਜਦੋਂ ਕਿ ਫੈਡਰਲ ਰੂਲ ਇਹ ਆ ਵੀ ਜੇ ਤੁਸੀਂ ਇਲੀਗਲ ਬੰਦੇ ਨੂੰ ਹਾਇਰ ਕਰਦੇ ਆ ਜਾਂ ਅਨਡਾਕੂਮੈਂਟਡ ਬੰਦੇ ਨੂੰ, ਤੇ ਤੁਹਾਡੇ ਤੇ ਜਿਹੜਾ ਕੇਸ ਬਣ ਸਕਦਾ ਹੈਗਾ, ਰਾਈਟ, ਫਾਈਨ ਵੀ ਹੋ ਸਕਦਾ ਜੀ। ਸੋ ਜਿਹੜੇ ਕੈਲੀਫੋਰਨੀਆ ਦੇ ਜਿਹੜੇ EMPLOYER ਆ ਉਹ ਬੜੇ ਕਸੂਤੀ ਸਥਿਤੀ ਦੇ ਵਿੱਚ ਫਸੇ ਹੋਏ ਹੈਗੇ ਆ ਵੀ ਆਪਾਂ ਕਿਹੜੀ ਸਾਈਡ ਲਈਏ। ਬਿਲਕੁਲ ਡੈਫੀਨੇਟਲੀ ਇਹ ਹੁਣ ਬੰਦੇ ਨੂੰ ਸਮਝ ਨਹੀਂ ਆਉਂਦੀ। ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਹੁਣ ਵੀ ਕਿਹਦੀ ਹੈਲਪ ਕਰੇ, ਫੈਡਰਲ ਸਰਕਾਰ ਵਾਲੇ ਪਾਸੇ ਜੇ ਕੋਈ ਉਹ ਆ ਰਿਹਾ ਹੈ ਉਹਨਾਂ ਨੂੰ ਦੱਸੇ ਕਿ ਜਾਂ ਜਿਹੜਾ ਇੱਥੇ ਸਟੇਟ ਦਾ ਲਾਅ ਹੈਗਾ ਆ ਉਸ ਦੀ ਜਿਹੜੀ ਉਹ ਪਾਲਣਾ ਕਰੇ। ਗੱਲ ਇਹ ਆ ਵੀ ਅੱਜ ਤੁਹਾਨੂੰ ਜਿਹੜੇ ਕਹਿਣਗੇ ਵੀ ਹਾਂ ਕੋਈ ਨਹੀਂ ਕਰੋ ਇੱਦਾਂ ਕਰੋ ਅਸੀਂ ਤੁਹਾਡੇ ਨਾਲ ਆ, ਬਾਅਦ ਲੋੜ ਪੈਣ ਦੇ ਉੱਤੇ ਪਤਾ ਨਹੀਂ ਬਾਅਦ ਕਿਹਨੇ ਕਿਹਦੇ ਨਾਲ ਕਿੱਦਾਂ ਖੜਨਾ, ਕਿ ਫੈਡਰਲ ਵਾਲੇ ਖੜਨਗੇ ਕਿ ਸਟੇਟ ਵਾਲੇ ਖੜਨਗੇ ਤੁਹਾਡੇ ਨਾਲ, ਇਹ ਦੇਖਣ ਵਾਲੀਆਂ ਜਿਹੜੀਆਂ ਉਹ ਹਰ ਇੱਕ ਨੂੰ ਦੇਖਣ ਵਾਲੀ ਗੱਲ ਰਹੇਗੀ। ਬਾਕੀ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਹਰ ਵਾਰੀ ਬਾਰ-ਬਾਰ ਇਹੀ ਹਰਜੋਤ ਸਿੰਘ ਜੀ ਆਪਾਂ ਕਹਿੰਦੇ ਆ ਵੀ ਆਪਣਾ ਪੇਪਰ ਵਰਕ ਅਪ ਟੂ ਡੇਟ ਰੱਖੋ,
ਮੇਕ ਸ਼ੋਰ ਕਰੋ ਵੀ ਤੁਹਾਡੀ ਜਿਹੜੀ ਇਸ ਤਰੀਕੇ ਦੀ ਜਿਹੜੀ ਨੌਬਤ ਨਾ ਆਵੇ। ਡਰਨ ਦੀ ਜ਼ਰੂਰਤ ਨਹੀਂ ਹੈ ਜਿਹਦਾ ਪੇਪਰ ਵਰਕ ਠੀਕ ਹੈਗਾ ਆ, ਤੇ ਜਿਨ੍ਹਾਂ ਦੇ ਕੋਲ ਪੇਪਰ ਵਰਕ ਹੈਗਾ ਆ ਉਹ ਇਦਾਂ ਇਹ ਨਾ ਸੋਚੋ ਵੀ ਤੁਹਾਨੂੰ ਅੱਜ ਹੀ ਜਿਹੜਾ ਇਦਾਂ ਚੱਕ ਕੇ ਲੈ ਜਾਣਾ। ਪਰ ਹਾਂ, ਜਿਹਦੇ ਕੋਲ ਜਿੱਦਾਂ ਨੈਕਸਟ ਰਾਹ ਜਿਹੜਾ ਬਣਦਾ ਜਾਂਦਾ ਆ, ਪਲੀਜ਼ ਅਪ ਟੂ ਡੇਟ ਜਿਹੜਾ ਉਸ ਦੇ ਹਿਸਾਬ ਦੇ ਨਾਲ ਰਹੋ। ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਜਿਹੜੇ ਵਕੀਲ ਹੈਗੇ ਉਹਨਾਂ ਦੇ ਨਾਲ ਕਨਫਰਮ ਕਰਦੇ ਰਿਹਾ ਕਰੋ ਵੀ ਹਾਂ ਜੀ ਮੇਰਾ ਵਰਕ ਪਰਮਿਟ ਇਦਾਂ ਚੱਲ ਰਿਹਾ ਆ, ਇਹ ਹੈਗਾ ਆ, ਮੈਂ ਕੰਮ ਕਰ ਸਕਦਾ ਆ, ਕੰਮ ਕਰ ਸਕਦੀ ਆ, ਕਿੱਦਾਂ ਜਿਹੜਾ ਉਹ ਕੀਤਾ ਜਾਵੇ ਤਾਂ ਜੋ ਜਿਹੜਾ ਤੁਸੀਂ ਇੱਥੇ ਇੱਕ ਆਪਣਾ ਵਧੀਆ ਤੇ ਲੀਗਲ ਸਟੇਟਸ ਜਿਹੜਾ ਹਮੇਸ਼ਾ ਆਲ ਦਾ ਟਾਈਮ ਜਿਹੜਾ ਉਹ ਬਣਾ ਕੇ ਰੱਖੋ, ਤਾਂ ਜੋ ਤੁਹਾਨੂੰ ਵੀ ਫਿਰ ਇਹ ਨਾ ਹੋਵੇ ਵੀ ਮੋਢੇ ਪਿੱਛੇ ਦੇਖ ਕੇ ਜਿਹੜਾ ਉਹ ਚੱਲਣਾ ਪਵੇ, ਵੀ ਹਮੇਸ਼ਾ ਹੀ ਓਵਰ ਦਾ ਸ਼ੋਲਡਰ ਤੁਸੀਂ ਜਿਹੜੇ ਉਹ ਲੁੱਕ ਕਰਦੇ ਰਹੋ। ਇਹਨਾਂ ਚੀਜ਼ਾਂ ਤੋਂ ਜਿਹੜਾ ਖੁਦ ਬਚਾਅ ਰੱਖੋ ਤੇ ਆਪਣਾ ਪੇਪਰ ਵਰਕ ਅਪ ਟੂ ਡੇਟ ਰੱਖੋ। ਜੀ, ਸੋ ਇਹ ਵੀ 450 ਜਿਹੜਾ ਕੈਲੀਫੋਰਨੀਆ ਦਾ ਜਿਹੜਾ ਨਵਾਂ ਲਾ ਪਾਸ ਹੋਇਆ ਸੀ, ਇਫੈਕਟਿਵ ਹੋਇਆ ਜਨਵਰੀ 1 ਤੋਂ, ਜਿਹਨੂੰ ਨਿਊ ਇਮੀਗ੍ਰੇਸ਼ਨ ਵਰਕਰ ਪ੍ਰੋਟੈਕਸ਼ਨ ਐਕਟ ਕਿਹਾ ਜਾਂਦਾ। ਸੋ ਉਹਦੇ ਮੁਤਾਬਕ ਇਹ ਆ ਵੀ ਕਹਿੰਦੇ ਜੇ ਇਮੀਗ੍ਰੇਸ਼ਨ ਵਾਲੇ ਤੁਹਾਡੇ ਕੰਮ ਤੇ ਆਉਂਦੇ ਆ ਤੇ ਤੁਹਾਨੂੰ ਜਿਹੜੇ ਵਰਕਰ ਆ ਉਹਨਾਂ ਦੀ ਪ੍ਰਾਈਵੇਸੀ ਰੱਖਣੀ ਪੈਣੀ ਹੈਗੀ ਆ, ਤੇ ਨਹੀਂ ਤਾਂ ਤੁਹਾਨੂੰ ਜਿਹੜਾ ਫਾਈਨ ਹੋ ਸਕਦਾ ਹੈਗਾ $2,000 ਤੋਂ ਲੈ ਕੇ $10,000 ਤਾਈਂ। ਇਹ ਕੈਲੀਫੋਰਨੀਆ ਦਾ ਲਾ। ਕੈਲੀਫੋਰਨੀਆ ਵਾਲੇ ਕਹਿੰਦੇ ਜੇ ਦੂਜੇ ਵਾਲੇ ਕਹਿੰਦੇ ਵੀ ਜੇ ਤੁਸੀਂ ਸਾਨੂੰ ਉਹਦੀ ਇਨਫੋਰਮੇਸ਼ਨ ਨਾ ਦਿੱਤੀ ਤਾਂ ਅਸੀਂ ਤੁਹਾਡੇ ਤੇ ਜਾਂ ਕੇਸ ਕਰਾਂਗੇ ਤੇ ਜਾਂ ਤੁਹਾਡੇ ਤੋਂ ਫਾਈਨ ਲਵਾਂਗੇ। ਸੋ ਅਲਟੀਮੇਟਲੀ ਕੀ ਆ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਹੈਗੀ ਆ ਉਹ ਹੁਣ ਇੱਕ ਤਰ੍ਹਾਂ ਨਾਲ ਰੈਡੀ ਹੋ ਰਹੀ ਆ ਵੀ ਆਪਾਂ ਜਿਹੜਾ ਕੈਲੀਫੋਰਨੀਆ ਦਾ ਅਟਾਰਨੀ ਜਨਰਲ ਆ ਉਹਨੂੰ ਜਿਹੜਾ ਆ ਪ੍ਰੋਸੀਕਿਊਟ ਕਰੀਏ, ਵੀ ਉਹ ਜਿਹੜਾ ਇਦਾਂ ਦੇ ਪੁੱਠੇ ਸਿੱਧੇ ਬਿਆਨ ਤੇ ਇਹ ਕਰ ਰਿਹਾ ਹੈਗਾ ਆ, ਵੀ ਜਿਹੜਾ ਫੈਡਰਲ ਲਾਅ ਆ ਉਹਨੂੰ ਉਹ ਫੋਲੋ ਨਹੀਂ ਕਰ ਰਿਹਾ। ਸੋ ਕੈਲੀਫੋਰਨੀਆ ਦੇ ਪਰ ਇੱਕ ਚੀਜ਼ ਹਰਜੋਤ ਸਿੰਘ ਜੀ ਇਹ ਵੀ ਇੱਥੇ ਸਾਰਿਆਂ ਨੂੰ ਜ਼ਰੂਰ ਧਿਆਨ ਜਿਹੜੀ ਉਹ ਦਿਵਾਉਣੀ ਚਾਹੁੰਦੇ ਆ, ਇੱਥੇ ਸਟੇਟਾਂ ਨੂੰ ਖੁਦ ਮੁਖਤਿਆਰੀ ਦਾ ਜ਼ਿਆਦਾ ਹੱਕ ਆ, ਨੋ ਡਾਊਟ, ਇਸ ਦੇ ਵਿੱਚ ਕੋਈ ਸ਼ੱਕ ਵਾਲੀ ਜਿਹੜੀ ਇਹ ਗੱਲ ਨਹੀਂ ਆ। ਤੇ ਉਸੇ ਦੇ ਤਹਿਤ ਆਪਾਂ ਦੇਖਿਆ ਵੀ ਬਹੁਤ ਸਾਰੇ ਅਜਿਹੇ ਕੇਸ ਜਦੋਂ ਇਹਨਾਂ ਦੀ ਹੱਕ ਦੀ ਸਟੇਟ ਵਾਲੇ ਦੇ ਵਿੱਚ ਚੱਲਦੇ ਆ ਤਾਂ ਉਹਦੇ ਸਾਥ ਦਿੰਦੇ ਨੇ, ਉਹਨਾਂ ਦਾ ਸਾਥ ਦਿੰਦੇ ਨੇ, ਚਾਹੇ ਉਹ ਆਪਾਂ ਜਿਹੜਾ ਆ ਉਹ ਦੇਖਿਆ ਹੋਵੇ, ਚਾਹੇ ਗੇ ਮੈਰਿਜ ਵਾਲਿਆਂ ਨੂੰ ਲੈ ਕੇ ਹੋਵੇ, LGBT ਵਾਲਿਆਂ ਨੂੰ ਜਿਹੜਾ ਲੈ ਕੇ ਹੋਵੇ, ਜਾਂ ਕੇਕ ਬਣਾਉਣਾ ਆ ਬਿਜ਼ਨਸ ਵਾਲੇ ਉਹਨਾਂ ਨੂੰ ਨਾ ਕਰ ਸਕਦੇ ਆ, ਉਹ ਚੀਜ਼ਾਂ ਨੂੰ ਲੈ ਕੇ ਹੋਵੇ। ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਦਵੰਦ ਆ ਹਮੇਸ਼ਾ ਹੀ ਜਿਹੜਾ ਕੇਂਦਰ ਦਾ ਤੇ ਸਟੇਟਾਂ ਦਾ ਜਿਹੜਾ ਉਹ ਚੱਲਦਾ ਰਿਹਾ ਆ। ਪਰ ਇੱਕ ਗੱਲ ਜਿਹੜੀ ਬਾਰ-ਬਾਰ ਇਹ ਜਿਹੜੀ ਜ਼ਰੂਰ ਇਸ ਦੇ ਵਿੱਚ ਹੈਗੀ ਹੈ ਵੀ ਸਟੇਟਾਂ ਕੋਲ ਖੁਦ ਮੁਖਤਿਆਰੀ ਹੈਗੀ ਹੈ। ਇਨ ਦੀ ਐਂਡ ਇਹ ਜਿਹੜੇ ਕੇਸ ਸੁਪਰੀਮ ਕੋਰਟਾਂ ਦੇ ਵਿੱਚ ਜਾਂਦੇ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਰਾਈਟ ਨਾਓ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਮੈਜੋਰਟੀ ਆ ਉਹ ਜਿਹੜੇ ਰਿਪਬਲਿਕਨ ਵਿਚਾਰਧਾਰਾ ਵਾਲੇ ਜਿਹੜੇ ਵਕੀਲਾਂ ਦੀ ਜਿਹੜੀ ਆ ਉਹ ਬਣੀ ਹੋਈ ਆ। ਸੋ ਕੀ ਬਣੂਗਾ ਕੀ ਨਹੀਂ ਬਣੂਗਾ, ਪਰ ਕੰਮ ਉਹਨਾਂ ਨੂੰ ਕਨਸਟੀਟਿਊਸ਼ਨ ਦੇ ਆਧਾਰ ਤੇ ਹੀ ਜਿਹੜਾ ਕਰਨਾ ਪੈਣਾ, ਸੰਵਿਧਾਨ ਨੂੰ ਹੀ ਮੁੱਖ ਰੱਖਦੇ ਹੋਏ ਜਿਹੜਾ ਵੀ ਕੋਈ ਫੈਸਲਾ ਲੈਣਾ ਆ ਜਾਂ ਕਰਨਾ ਆ ਉਹ ਉਹਨਾਂ ਨੂੰ ਲੈਣਾ ਪੈਣਾ ਆ। ਸੋ ਇਹ ਕਾਫੀ ਜਿਹੜਾ ਦਵੰਦ ਹਮੇਸ਼ਾ ਚੱਲਦਾ ਰਹਿਣਾ। ਬਹੁਤ ਸਾਰੀਆਂ ਜਿਹੜੀਆਂ ਡੈਮੋਕ੍ਰੈਟਿਕ ਜਾਂ ਲਿਬਰਲ ਸਟੇਟਾਂ ਨੇ ਉਹ ਆਪਾਂ ਦੇਖਦੇ ਹੀ ਆ ਵੀ ਫੈਡਰਲ ਸਰਕਾਰਾਂ ਨੂੰ ਜਿਹੜੇ ਆਪੋ ਆਪਣੇ ਜਿਹੜੇ ਉੱਥੇ ਅਦਾਲਤਾਂ ਦੇ ਵਿੱਚ ਘਸੀਟ ਕੇ ਉਹਨਾਂ ਬੈਨਾਂ ਦੇ ਉੱਤੇ ਬੈਨ ਲਵਾ ਦਿੰਦੇ ਨੇ ਤੇ ਬਹੁਤ ਵਾਰੀ ਜਿਹੜੇ ਆ ਉਹ ਫਿਰ ਪਲਟੇ ਵੀ ਜਾਂਦੇ ਨੇ ਹੋਰ ਜਗ੍ਹਾ ਦੇ ਉੱਤੇ ਜਾ ਕੇ। ਸੋ ਇਹ ਹਮੇਸ਼ਾ ਜਿਹੜਾ ਆ ਗੁੱਥਮ ਗੁੱਥਾ ਤੇ ਹਮੇਸ਼ਾ ਜਿਹੜੀ ਇਹ ਖਿੱਚੋ ਤਾਣ ਜਿਹੜੀ ਆ ਉਹ ਲੱਗੀ ਰਹਿੰਦੀ ਹੈ ਕੇਂਦਰ ਤੇ ਜਿਹੜੀ ਸੈਂਟਰ ਦੀ ਸਰਕਾਰ ਦੇ ਵਿੱਚ ਅਤੇ ਕੇਂਦਰ ਦੀ ਤੇ ਜਿਹੜੀ ਸਟੇਟ ਦੀ ਸਰਕਾਰ 'ਚ। ਪਰ ਇਨ ਦੀ ਐਂਡ ਫਸਦਾ ਉਹ ਬੰਦਾ ਹੈ ਜਿਹੜਾ ਵਿਚਾਲੇ ਆ, ਜਿਹੜਾ ਇੰਪਲੋਇਰ ਆ ਉਹਨੂੰ ਹੁਣ ਇਹ ਨਹੀਂ ਸਮਝ ਆਉਂਦੀ ਵੀ ਮੈਂ ਦੱਸੂਗਾ ਕਿ ਮੈਂ ਨਾ ਦੱਸੂਗਾ। ਪਰ ਇਹ ਆ ਵੀ ਇਸ ਚੀਜ਼ ਦੇ ਡਰ ਦੇ ਤਹਿਤ ਵਰਕਰ ਦੀ ਸ਼ਾਰਟੇਜ ਬਹੁਤ ਜ਼ਿਆਦਾ ਚੱਲ ਰਹੀ ਹੈ। ਜੀ ਬਿਲਕੁਲ। ਸੋ ਸਾਡਾ ਬ੍ਰੇਕ ਦਾ ਸਮਾਂ ਵੀ ਹੋ ਚੱਲਾ ਰਾਜਕਰਨਵੀਰ ਸਿੰਘ ਜੀ। ਬ੍ਰੇਕ ਤੋਂ ਪਹਿਲਾਂ ਇੱਕ ਹੋਰ ਖਬਰ ਸਾਂਝੀ ਕਰ ਲਈਏ। ਇੱਕ ਅੱਜ ਜਿਹੜਾ 19 ਸਾਲਾਂ ਦਾ ਜਿਹੜਾ ਇੱਕ ਬੰਦਾ ਆ ਜਿਹਦਾ ਨਾਮ ਬ੍ਰੈਂਡਨ ਗ੍ਰਿਜ਼ਮਰ ਕਰਕੇ ਦੱਸਿਆ ਗਿਆ ਆ, ਉਹਨੂੰ ਜਿਹੜਾ ਅਰੈਸਟ ਕੀਤਾ ਗਿਆ ਆ ਤੇ ਉਹਦੇ ਚਾਰਜਸ ਇਹ ਆ ਵੀ ਜੀ ਉਸਨੇ CNN ਦਾ ਜਿਹੜਾ ਮੇਨ ਆਫਿਸ ਆ ਅਟਲਾਂਟਾ ਦਾ, ਉੱਥੇ ਉਹ ਕਾਲਾਂ ਕਰਕੇ ਉਹਨਾਂ ਨੂੰ ਥ੍ਰੈਟ ਕਰਦਾ ਸੀ ਵੀ ਮੈਂ ਜੀ ਬੰਦੂਕ ਲੈ ਕੇ ਆਉਂਗਾ ਤੇ ਕੱਲੇ ਨੂੰ ਆਖਰੀ ਗੋਲੀ ਤੱਕ ਮੈਂ ਖਤਮ ਕਰੂੰਗਾ। CNN ਦੇ EMPLOYEES ਨੂੰ ਜਿਹੜਾ ਉਸਨੇ ਜਿਹੜਾ ਧਮਕੀ ਜਿਹੜੀ ਇਸ ਤਰੀਕੇ ਨਾਲ ਦਿੱਤੀ ਸੀਗੀ। ਸੋ ਦੇਖਦੇ ਆ ਜਿਹੜਾ ਵੀ ਹੁਣ ਉਸਨੂੰ ਕਹਿੰਦੇ ਆ ਜੀ ਸ਼ਾਇਦ ਫੜ ਲਿਆ ਗਿਆ, ਅਰੈਸਟ ਜਿਹੜਾ ਆ ਉਹਨਾਂ ਨੇ ਕਰ ਲਿਆ। 22 ਕਾਲਾਂ ਹਰਜੋਤ ਸਿੰਘ ਜੀ ਉਸ ਬੰਦੇ ਨੇ ਕੀਤੀਆਂ ਜੀ CNN ਦੇ ਅਟਲਾਂਟਾ ਦੇ ਹੈੱਡਕੁਆਰਟਰ ਦੇ ਵਿੱਚ ਵੀ ਮੈਂ ਆਇਆ ਤੇ ਮੈਂ ਤੁਹਾਨੂੰ ਜਿਹੜੇ ਗੋਲੀਆਂ ਦੇ ਨਾਲ ਜਿਹੜਾ ਛੱਲੀ ਕਰ ਜਾਣਾ। ਤੇ ਕਿਤੇ ਨਾ ਕਿਤੇ ਜਿਹੜੇ ਆ ਇਹ ਹੁਣ CNN ਵਾਲੇ ਜਾਂ ਹੋਰ ਨਿਊਜ਼ ਏਜੰਸੀਆਂ ਵਾਲੇ ਇੱਦਾਂ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ ਕਿਤੇ ਨਾ ਕਿਤੇ ਹਮੇਸ਼ਾ ਹੀ ਇਹ ਇੱਦਾਂ ਦੀਆਂ ਚੀਜ਼ਾਂ ਕਹਿੰਦੇ ਆ, ਕੋਈ ਨਹੀਂ ਫੜ ਕੇ ਢਾਲੋ, ਕਿਉਂਕਿ ਇਹਨਾਂ ਦੇ ਕੈਂਪੇਨ ਦੇ ਦੌਰਾਨ ਬਹੁਤ ਵਾਰੀ ਇੱਦਾਂ ਦੀਆਂ ਚੀਜ਼ਾਂ ਹੋਈਆਂ ਵੀ ਕੋਈ ਨਹੀਂ ਫੜ ਲਓ, ਮੈਂ ਤੁਹਾਡੇ ਨਾਲ ਖੜਾ ਹਾਂ। ਵੀ ਬਹੁਤ ਵਾਰੀ ਉਹਨਾਂ ਨੇ ਆਪਣੇ ਕੈਂਪੇਨ ਦੇ ਦੌਰਾਨ ਕਿਹਾ ਸੀਗਾ ਵੀ ਮੈਂ ਖੜਾ ਹਾਂ ਤੁਹਾਡੇ ਨਾਲ, ਤੁਸੀਂ ਇਹਨਾਂ ਨੂੰ ਕੁੱਟ ਮਾਰ ਵੀ ਲਓ
ਤੇ ਪਰ ਜੇ ਅਜਿਹੀ ਚੀਜ਼ਾਂ ਜੇ ਲੋਕ ਇਦਾਂ ਬਾਰ-ਬਾਰ ਜਿੱਦਾਂ ਬਾਹਰ ਆਉਂਦੇ ਰਹੇ ਤਾਂ ਇਹ ਹਰ ਇੱਕ ਦੇ ਲਈ ਜਿਹੜੀ ਬਹੁਤ ਮਾੜੀ ਗੱਲ ਆ। ਵਿਚਾਰਕ ਮਤਭੇਦ ਹੋਣਾ ਓਕੇ ਆ, ਆਪਾਂ ਇਹ ਜਿਹੜੀਆਂ ਡੈਮੋਕ੍ਰੇਸੀਆਂ ਦੇ ਵਿੱਚ ਜਿੱਥੇ ਰਹਿੰਦੇ ਆ ਉੱਥੇ ਵਿਚਾਰਕ ਮਤਭੇਦ ਚੱਲਦੇ ਰਹਿੰਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਬੰਦੂਕਾਂ ਕੱਢ ਕੇ ਇੱਕ ਦੂਜੇ ਦੇ ਪ੍ਰਤੀ ਜਿਹੜਾ ਆ ਉਹ ਤੁਸੀਂ ਮੂਹਰੇ ਖੜ ਜਾਓ। ਇਹ ਜਦੋਂ ਕਹਿੰਦੇ ਆ ਵੀ ਇਹ ਵੈਸਟਰਨ ਵਾਲਾ ਕਲਚਰ ਨਹੀਂ ਇੱਥੇ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਚੱਲ ਰਿਹਾ, ਜਿਹੜਾ ਮੂਵੀਆਂ ਦੇ ਵਿੱਚ ਆਪਾਂ ਅਕਸਰ ਦੇਖਦੇ ਆ ਵੀ ਇੱਕ ਦੂਜੇ ਮੂਹਰੇ ਬੰਦੂਕ ਤਾਣ ਕੇ ਖੜ ਜਾਓ, ਜਿਹਨੇ ਗੋਲੀ ਪਹਿਲੋਂ ਮਾਰਤੀ ਜਿਹੜਾ ਢਹਿ ਗਿਆ, ਜਿਹੜਾ ਰਹਿ ਗਿਆ। ਉਹ ਕੰਮ ਨਹੀਂ ਇੱਥੇ ਜਿਹੜਾ ਚੱਲਣਾ, ਤੇ ਨਾ ਹੀ ਇਦਾਂ ਦਾ ਚਾਹੀਦਾ, ਤੇ ਇਹ ਵਿਚਾਰਧਾਰਾ ਤੋਂ ਪਰੇ ਜਿਹੜਾ ਹੋਣਾ ਚਾਹੀਦਾ। ਇੱਕ ਬੜੀ ਮਾੜੀ ਖਬਰ ਜਿਹੜੀ ਆ ਕਾਬਲ ਤੋਂ ਆ ਰਹੀ। ਕਾਬਲ ਦੇ ਵਿੱਚ ਪਿਛਲੇ ਦਿਨੀ ਅਟੈਕ ਕੀਤਾ ਸੀ ਜਿਹੜਾ ਤਾਲਿਬਾਨ, ਤੇ ਉਹਨਾਂ ਨੇ ਜਿਹੜੀ ਰਿਸਪੌਂਸਿਬਿਲਟੀ ਵੀ ਲਈ ਸੀ। ਇੰਟਰਕੌਂਟੀਨੈਂਟਲ ਜਿਹੜਾ ਹੋਟਲ ਹੈਗਾ ਜਿਹਦੇ ਨਾਲ 22 ਲੋਕਾਂ ਦੀ ਜਿਹੜੀ ਮੌਤ ਹੋਈ ਆ, 22 ਦੇ ਵਿੱਚੋਂ 14 ਜਿਹੜੇ ਫੋਰਨਰ ਸੀ ਤੇ ਮੈਜੋਰਿਟੀ ਜਿਹੜੇ ਸੀ ਸਾਡੇ US ਸਿਟੀਜ਼ਨ ਸੀ ਜੀ। ਐਗਜ਼ੈਕਟ ਨੰਬਰ ਕਹਿੰਦੇ ਆ ਆਪਣੇ ਕੋਲ ਹੈ ਨਹੀਂ ਆ, ਤੇ ਨਾ ਹੀ ਕਿੰਨੇ ਜਿਹੜੇ ਅਮਰੀਕੀ ਉਹਦੇ ਵਿੱਚ ਮਾਰੇ ਗਏ ਨੇ ਤੇ ਕਿੰਨੇ ਫੱਟੜ ਹੋਏ ਨੇ, ਪਰ ਓਵਰਆਲ ਜਿਹੜੇ ਆ ਇਹ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਉਹ ਵੱਧ ਕੇ 22 ਜਿਹੜੀ ਹੋ ਚੁੱਕੀ ਆ। ਤੇ US ਸਟੇਟ ਡਿਪਾਰਟਮੈਂਟ ਨੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਬਹੁਤ ਭੈੜੀ ਸਿਚੁਏਸ਼ਨ ਜਿਹੜੀ ਆ ਉੱਥੇ ਉਹ ਬਣੀ ਸੀਗੀ, ਤੇ ਜਿਹੜੇ ਤਾਲਿਬਾਨੀ ਅੱਤਵਾਦੀ ਉਹਨਾਂ ਨੇ ਸੁਸਾਈਡ ਵੈਸਟ ਪਾ ਕੇ ਜਿਹੜਾ ਆਤਮਘਾਤੀ ਜਿਹੜਾ ਹਮਲਾ ਆ ਉੱਥੇ ਅਫਗਾਨ ਦੀ ਕੈਪੀਟਲ ਕਾਬੁਲ ਦੇ ਵਿੱਚ ਜਿਹੜਾ ਆ ਉਹ ਕੀਤਾ ਸੀਗਾ। ਤੇ ਅਫਗਾਨ ਦੇ ਇੰਟੀਰੀਅਰ ਮਿਨਿਸਟਰੀ ਨੇ ਪਹਿਲਾਂ ਕਿਹਾ ਸੀ 14 ਜਾਣਿਆਂ ਦੀ 14 ਜਿਹੜੇ ਫੋਰਨਰ ਆ ਤੇ 8 ਜਿਹੜੇ ਅਫਗਾਨੀ ਆ ਉਹਨਾਂ ਦੀ ਜਿਹੜੀ ਆ ਉਹ ਮੌਤ ਹੋਈ ਆ। ਤੇ ਉੱਥੇ ਸੀਜ਼ ਵੀ ਜਿਹੜੀ ਹੋਈ ਸੀ, ਉੱਥੇ ਉਹਨਾਂ ਨੇ ਕਈਆਂ ਨੂੰ ਜਿਹੜਾ ਬੰਦਕ ਵੀ ਜਿਹੜਾ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਬਣਾਇਆ ਹੋਇਆ ਸੀ, ਜਿਹੜੇ ਕੁਛ ਉੱਦਾਂ ਜਿਹੜੇ ਗਏ ਸੀ ਵਿਦਆਊਟ। ਤੇ ਹੁਣ ਜਿਹੜਾ ਉਹਨਾਂ ਦੂਜਿਆਂ ਨੂੰ ਸਾਰਿਆਂ ਨੂੰ ਜਿਹੜਾ ਜਿਹੜੇ ਅੱਤਵਾਦੀ ਆ ਮਿਲੀਟੈਂਟਸ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਆ। ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਰਿਹਾ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। ਤੇ ਸਰੋਤਿਓ ਇਦਾਂ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਉਹ ਚੱਲਦਾ ਰਹੇਗਾ, ਵੱਖ-ਵੱਖ ਹੋਰ ਜਿਹੜੀਆਂ ਖਬਰਾਂ ਉਹਨਾਂ ਦੇ ਨਾਲ ਤੁਹਾਨੂੰ ਜਿਹੜਾ ਆਪਾਂ ਜਾਣੂ ਕਰਵਾਵਾਂਗੇ। ਮਿਲਦੇ ਆ ਤੁਹਾਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM। ਟਰਾਂਸਪੋਰਟ ਐਕਸਪ੍ਰੈਸ ਵੈਸਟ ਸੈਕਰਾਮੈਂਟੋ ਵਾਲਿਆਂ ਨੂੰ ਇਸ ਮੌਕੇ ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਨਾਰਥ ਅਤੇ ਸਾਊਥ ਕੈਲੀਫੋਰਨੀਆ ਤੋਂ ਓਰੇਗਨ, ਵਾਸ਼ਿੰਗਟਨ, ਆਈਡਾਹੋ ਦੇ ਹਨ। ਤਜਰਬੇ ਅਨੁਸਾਰ ਡਰਾਈਵਰ ਨੂੰ 42 ਤੋਂ 45 ਸੈਂਟ ਪਰ ਮਾਈਲ ਮਿਲਣਗੇ। ਹਰ ਹਫਤੇ ਤਨਖਾਹ ਮਿਲੇਗੀ। ਵਧੀਆ ਸੇਫਟੀ ਰੈਕਡ ਵਾਲੇ ਨੂੰ 2 ਸੈਂਟ ਪਰ ਮਾਈਲ ਐਕਸਟਰਾ ਦਿੱਤੇ ਜਾਣਗੇ। ਇਹਨਾਂ ਦੇ ਕੈਲੀਫੋਰਨੀਆ ਵਿੱਚ 90% ਹੁੱਕ ਐਂਡ ਡ੍ਰੌਪ ਦੇ ਲੋਡ ਹਨ। ਸਾਰੇ ਹੀ ਲੋਡਸ ਡਰਾਈ ਲੋਡ ਹਨ। ਡਰਾਈਵਰਸ ਨੂੰ ਸਾਲ ਵਿੱਚ 1 ਵੀਕ ਦੀ ਪੇਡ ਵਕੇਸ਼ਨ ਮਿਲੇਗੀ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਵੇ। ਹੋਰ ਜਾਣਕਾਰੀ ਲਈ ਕਾਲ ਕਰੋ ਜਗਜੀਤ ਗਿੱਲ ਜਾਂ ਮੈਨੀ ਗਿੱਲ, ਨੰਬਰ 916 330 4010 916 330 4010। ਇੰਨੀ ਜ਼ੋਰ ਦੀ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਹੀ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ। ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM ਐਂਡ ਸੰਡੇ ਕਲੋਜ਼ਡ। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੇਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। 9165757827 916 575 7827। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ।
ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 ਜਾਂ ਪਰਮਪ੍ਰੀਤ ਸਿੰਘ ਡੱਡੀ 6615103143। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916-686-2664। ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋ, ਕੈਲੀਫੋਰਨੀਆ। ਹੋ ਯਾਰੀ ਚੰਡੀਗੜ੍ਹ ਵਾਲੀ ਏ ਨੀ ਤੇਰੀ ਕਰਾਗੀ ਹਥਿਆਰ ਦੇ ਖੜੇ ਹੋ, ਦੇਖ ਲਵੀਂ ਤੱਕਦੀ ਦੇ ਅਸੀਂ ਬਣ ਜਾਣਾ ਹੀ। ਸਤਿ ਸ੍ਰੀ ਅਕਾਲ, ਮੈਂ ਰਣਜੀਤ ਬਾਵਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ ਨਵੇਂ ਗਾਣੇ, ਨਵੀਆਂ ਧੁਨਾਂ। ਚੜ੍ਹਦੀ ਕਲਾ ਚ ਰਹੋ। ਲਵ ਯੂ ਆਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਇਹਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੁੜ ਸਵਾਗਤ ਹੈ ਤੁਹਾਡਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਜੀ ਫਰੀਮੰਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਧਾਲੀਵਾਲ ਜੀ ਬੇਕਰਸਫੀਲਡ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪੌਲ ਨੇਜਰ ਬਿੰਦਰ ਖਹਿਰਾ, ਜਸਪਾਲ ਸਿੰਘਾ, ਜਸਪ੍ਰੀਤ ਸਿੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਬਿੰਦਾ ਅਟਵਾਲ, ਗਿੰਦਾ ਅਟਵਾਲ, ਕੁਲਤਾਰ ਬੀਸਲਾ, ਮਨਜੀਤ ਸਿੰਘ ਪੱਤੜ, ਰਣਦੀਪ ਬਾਜਵਾ, ਇਹ ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ, ਮਨਦੀਪ ਸਿੰਘ ਸੈਨ ਹੋਜ਼ੇ ਤੋਂ, ਸੋਢੀ ਜੀ ਸੈਕਰਾਮੈਂਟੋ ਤੋਂ, ਤੇ ਰਣਜੀਤ ਮਡੇਰ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਗਲੀਆਂ ਜਿਹੜੀਆਂ ਆਪਾਂ ਖਬਰਾਂ ਦੇ ਉੱਤੇ ਜੇ ਨਜ਼ਰ ਬਣਾਈਏ, ਹਰਜੋਤ ਸਿੰਘ ਜੀ ਹੁਣਾਂ ਨੂੰ ਆਪਣੇ ਨਿੱਜੀ ਕਾਰਨਾਂ ਕਰਕੇ ਜਿਹੜੇ ਪ੍ਰੋਗਰਾਮ ਵਿੱਚ ਹੀ ਜਿਹੜਾ ਉਹ ਛੱਡ ਕੇ ਜਾਣਾ ਪਿਆ, ਪਰ ਕੱਲ੍ਹ ਨੂੰ ਜਿਹੜਾ ਜੀ ਉਹ ਜ਼ਰੂਰ ਪੂਰੇ ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਸ਼ਾਮਲ ਰਹਿਣਗੇ। ਅਤੇ ਅਗਲੀਆਂ ਜਿਹੜੀਆਂ ਆਪਾਂ ਖਬਰਾਂ ਦੇ ਵਿੱਚ ਨਜ਼ਰ ਬਣਾਈਏ, ਕਲੀਨੈਕਸ ਜਿਹੜਾ ਬ੍ਰਾਂਡ ਦੇ ਬਾਰੇ ਸਾਰੇ ਜਾਣੇ ਜਾਣਦੇ ਆ। ਕਿੰਬਰਲੀ ਕਲਾਰਕ ਕੰਪਨੀ ਆ, ਟੈਕਸਸ ਦੀ ਇਹ ਜਿਹੜੀ ਕੰਪਨੀ ਆ, ਇਹ ਜਿਹੜਾ ਇਹਨਾਂ ਦਾ ਬ੍ਰਾਂਡ ਹੈਗਾ ਆ। ਅਤੇ ਇਸ ਮੌਕੇ ਹੁਣੇ ਉਹਨਾਂ ਦੀ ਜਿਹੜੀਆਂ ਖਬਰਾਂ ਜਿਹੜੀਆਂ ਆਈਆਂ ਆ ਵੀ ਉਹ ਆਪਣੇ 10 ਮੈਨੂਫੈਕਚਰਿੰਗ ਜਿਹੜੇ ਪਲਾਂਟ ਆ ਉਹ ਬੰਦ ਕਰਨ ਜਾ ਰਹੀ ਆ ਜਾਂ ਉਹ ਵੇਚਣ ਜਾ ਰਹੀ ਆ। ਇਸ ਦੇ ਚੱਲਦਿਆਂ ਤਕਰੀਬਨ 5000 ਜੌਬਸ ਜਿਹੜੀਆਂ ਆ ਉਹ ਉੱਥੋਂ ਜਿਹੜੀਆਂ ਚਲੇ ਜਾਣਗੀਆਂ। 5000 ਜੌਬਸ ਜਿਹੜੀਆਂ ਉਹ ਕੱਟੀਆਂ ਜਾ ਰਹੀਆਂ। 12% ਆਪਣਾ ਟੋਟਲ ਵਰਕ ਫੋਰਸ ਜਿਹੜੀ ਉਸ ਦੀ ਕਟੌਤੀ ਜਿਹੜੀ ਉਹ ਕਰਨ ਜਾ ਰਹੇ ਆ। ਜਿਹੜੇ ਕਹਿੰਦੇ ਆ ਵੀ ਇਹਨਾਂ ਨੇ ਬਹੁਤ ਟਰਾਈ ਕੀਤੀ ਆਪਣੇ ਜਿਹੜੀਆਂ ਸੇਲਜ਼ ਨੂੰ ਜਿਹੜਾ ਆ ਉਹ ਵਧਾਉਣ ਦੇ ਲਈ, ਪਰ ਉਸ ਦੇ ਵਿੱਚ ਨਾਕਾਮਯਾਬ ਰਹੇ।
ਚੌਥੇ ਕੁਆਟਰ ਦੇ ਵਿੱਚ 2017 ਦੇ ਵਿੱਚ ਮਹਿਜ 1% ਜਿਹੜੀ ਸੇਲ ਜਿਹੜੀ ਉਹਨਾਂ ਦੀ ਵਧੀ ਸੀ। ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਕਿੰਬਰਲੀ ਕਲਾਰਕ ਕੰਪਨੀ ਆ, ਜਿਸ ਦਾ ਬ੍ਰਾਂਡ ਜਿਹੜਾ ਆਪਾਂ ਕਲੀਨੈਕਸ ਨੂੰ ਕਾਫੀ ਸਾਰੇ ਜਾਣੇ ਘਰਾਂ ਦੇ ਵਿੱਚ ਜਿਹੜਾ ਵਰਤਿਆ ਜਾਂਦਾ, ਅਕਸਰ ਸਾਰਿਆਂ ਨੇ ਗੱਡੀਆਂ ਦੇ ਵਿੱਚ ਵੀ ਜਿਹੜਾ ਉਹ ਜਿਹੜੇ ਟਿਸ਼ੂ ਪੇਪਰ ਜਿਹੜੇ ਉਸਦੇ ਰੱਖੇ ਹੁੰਦੇ ਆ, ਉਹ ਰੀਸਟਰਕਚਰਿੰਗ ਪ੍ਰੋਗਰਾਮ ਜਿਹੜੇ ਆ ਹੁਣ ਕਰ ਰਹੇ ਆ। ਕਹਿੰਦੇ ਸਟ੍ਰੀਮਲਾਈਨ ਕਰਨੀ ਆ ਅਸੀਂ ਆਪਣੀ ਸਪਲਾਈ ਚੇਨ, ਤੇ ਘੱਟੋ ਘੱਟ 500 ਮਿਲੀਅਨ ਜਿਹੜੇ ਡਾਲਰ ਆ ਉਹ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਫਿਰਾਕ ਦੇ ਵਿੱਚ ਨੇ। ਪਰ ਨਾਲ ਦੇ ਨਾਲ ਜਿਹੜੇ ਆ ਇਹ ਇਸੇ ਚੀਜ਼ ਨੂੰ ਜਿਹੜੇ ਇਸ ਟੀਚੇ ਨੂੰ ਸਰ ਕਰਨ ਦੇ ਲਈ ਉਹਨਾਂ ਨੇ 5000 ਲੋਕਾਂ ਦੀ ਜਿਹੜੀ ਜੌਬਸ ਆ ਉਹ ਉੱਥੋਂ ਕਹਿ ਲਓ ਵੀ ਕੱਟ ਕਰ ਦੇਣੀਆਂ ਆ, ਤੇ ਆਪਣੇ ਜਿਹੜੇ 10 ਮੈਨੂਫੈਕਚਰਿੰਗ ਪਲਾਂਟ ਜਾਂ ਵੇਚਣੇ ਨੇ ਜਾਂ ਉਹਨਾਂ ਨੇ ਉਹ ਬੰਦ ਕਰ ਦੇਣੇ ਨੇ। ਸੋ ਕਾਫੀ ਇੱਕ ਵੱਡਾ ਝਟਕਾ ਜਿਹੜਾ ਕਹਿ ਸਕਦੇ ਹਾਂ, ਕਿਉਂਕਿ ਦੇਖੋ 5000 ਲੋਕਾਂ ਦੀ ਜਿਹੜੀ ਰੋਜੀ ਰੋਟੀ ਉੱਥੇ ਉਹ ਚੱਲ ਰਹੀ ਹੋਊਗੀ, ਉਹ ਕਿਹੜੇ ਪਾਸੇ ਜਾਣਗੇ? ਕਈ ਸਾਲਾਂ ਦੇ ਜਿਹੜੇ ਉੱਥੇ ਲੱਗੇ ਹੋਣਗੇ। ਬੰਦਾ ਇੱਕ ਜਗ੍ਹਾ ਦੇ ਉੱਤੋਂ ਜਦੋਂ ਜ਼ਿਆਦਾ ਕੰਮ ਕਰਨ ਲੱਗ ਜਾਂਦਾ, ਹੋਰ ਬੰਦਿਆਂ ਚੀਜ਼ਾਂ ਜਿਹੜੀਆਂ ਉਹ ਸਿੱਖ ਵੀ ਨਹੀਂ ਪਾਉਂਦਾ ਤੇ ਸਿੱਖਣ ਦਾ ਮੌਕਾ ਵੀ ਨਹੀਂ ਮਿਲਦਾ, ਤੇ ਉਹ ਦੂਜੇ ਪਾਸੇ ਕਿਸੇ ਹੋਰ ਜੌਬ ਦੇ ਵਿੱਚ ਬਾਅਦ ਦੇ ਵਿੱਚ ਜਾਣਾ ਉਹ ਬਹੁਤ ਜਿਹੜਾ ਮੁਸ਼ਕਲ ਹੁੰਦਾ ਆ। ਸੋ ਇਹ ਰਹਿ ਕੇ ਜਿਹੜੀਆਂ ਖਬਰਾਂ ਬਾਰ-ਬਾਰ ਜਿਹੜੀਆਂ ਆ ਰਹੀਆਂ, ਕਿਤੇ 5000 ਜੌਬ ਜਾ ਰਹੀ ਹੈ, ਕਿਤੇ ਕੁਛ ਜਾ ਰਿਹਾ, ਕਿਤੇ ਸਟੋਰ ਬੰਦ ਹੋ ਰਹੇ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰੀਟੇਲਰਸ ਹੈਗੇ ਨੇ ਜਾਂ ਫਿਜ਼ੀਕਲ ਸਟੋਰਾਂ ਵਾਲੇ ਆ, ਉਹਨਾਂ ਦੇ ਉੱਤੇ ਜਿਹੜੇ ਕਾਫੀ ਜ਼ਿਆਦਾ ਵਰਕਰ ਹੋਣਗੇ ਤਾਂ ਅਨਇੰਪਲੋਇਮੈਂਟ ਜਿਹੜੀ ਉਸ ਦੇ ਕਰਕੇ ਜਿਹੜੀ ਵੱਧ ਸਕਦੀ ਹੈ। ਪਰ ਹਾਲ ਦੀ ਘੜੀ ਸਥਿਤੀ ਠੀਕ ਹੀ ਹੁਣ ਤੱਕ ਦੀ ਲੈਵਲ ਦੀ ਜਿਹੜੀ ਆ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਸਭ ਤੋਂ ਬਿਹਤਰ ਜਿਹੜੀ ਚੱਲ ਰਹੀ ਹੈ। ਅਨਇੰਪਲੋਇਮੈਂਟ 3% ਜਾਂ ਉਸ ਦੇ ਇਰਦ ਗਿਰਦ ਜਿਹੜੀ ਉਹ ਘੁੰਮ ਰਹੀ ਆ। ਸਟਾਕ ਮਾਰਕੀਟ ਜਿਹੜੀ ਉਹ ਲਗਾਤਾਰ ਜਿਹੜੀ ਆ ਉਹ ਵੱਧ ਰਹੀ ਆ, ਰਿਕਾਰਡ ਤੋੜ ਰਹੀ ਆ। ਪਰ ਜੇ ਇੱਦਾਂ ਲਗਾਤਾਰ ਸਾਰੀਆਂ ਕੰਪਨੀਆਂ ਇੱਦਾਂ ਕਰਦੀਆਂ ਰਹੀਆਂ ਤਾਂ ਇਹ ਫਿਰ ਥੱਲੇ ਨੂੰ ਵੀ ਡਾਊਨਵਰਡ ਟ੍ਰੈਂਡ ਵੀ ਜਿਹੜਾ ਸ਼ੁਰੂ ਹੋ ਸਕਦਾ ਆ। ਅਗਲੀ ਜੇ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਾਂ ਦੇਖਿਆ ਵੀ ਜਿਹੜਾ ਟਰਕੀ ਨੇ ਇੱਕ ਹਿਸਾਬ ਦੇ ਨਾਲ ਉਹ ਸਾਹਮਣੇ ਹੀ ਜਿਹੜਾ ਇੱਕ ਫਰੰਟ US ਦੇ ਆਪੋਜ਼ਿਟ ਜਿਹੜਾ ਖੋਲ੍ਹ ਦਿੱਤਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਦੱਸਿਆ ਸੀਗਾ ਖਬਰ ਦੇ ਬਾਰੇ ਵੀ ਜਿਹੜੇ ਬਾਰਡਰ ਦੇ ਉੱਤੇ ਕੁਰਦ ਨੇ ਉਹਨਾਂ ਨੂੰ ਅਮਰੀਕਾ ਸਿਖਲਾਈ ਦਿੰਦਾ ਰਿਹਾ ਤਾਂ ਜੋ ਜਿਹੜੇ ਅੰਦਰ ਆਈਸਿਸ ਵਾਲੇ ਆ ਉਹਨਾਂ ਦੇ ਖਿਲਾਫ ਜਿਹੜਾ ਉਹ ਲੜਦੇ ਰਹਿਣ। ਪਰ ਉਹੀ ਕੁਰਦਾਂ ਨੂੰ ਜਿਹੜੇ ਟਰਕੀ ਵਾਲੇ ਆ ਉਹ ਅੱਤਵਾਦੀ ਜਿਹੜੇ ਉਹ ਮੰਨਦੇ ਨੇ ਤੇ ਉਹ ਉਹਨਾਂ ਦੇ ਖਿਲਾਫ ਜਿਹੜੇ ਆ ਲੜਾਈ ਇੱਕ ਮੋਰਚਾ ਖੋਲ੍ਹ ਕੇ ਬੈਠੇ ਨੇ। ਇਸ ਗੱਲ ਤੋਂ ਜਿਹੜਾ US ਹੁਣ ਟਰਕੀ ਦੇ ਨਾਲ ਕਾਫੀ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਖਫਾ ਹੋਇਆ ਪਿਆ ਹੈ, ਤੇ US ਦੇ ਵੱਲੋਂ ਜਿਹੜੇ ਡਿਫੈਂਸ ਸੈਕਟਰੀ ਆ ਜਿਮ ਮੈਟਿਸ, ਉਹਨਾਂ ਨੇ ਜਿਹੜੇ ਉੱਥੇ ਉਹਨਾਂ ਨੇ ਬਿਆਨ ਦਿੰਦੇ ਹੋਏ ਆਖਿਆ ਵੀ ਇਹ ਜਿਹੜਾ ਸੀਰੀਆ ਦੇ ਵਿੱਚ ਜਿਹੜਾ ਉਹਨਾਂ ਨੇ ਟਰਕੀ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ, ਉੱਥੇ ਓਫੈਂਸਿਵ ਸ਼ੁਰੂ ਕੀਤਾ ਆ, ਉਹ ਉੱਥੋਂ ਦੀ ਕਹਿ ਲਓ ਵੀ ਪੂਰੇ ਕੰਮ ਦੇ ਵਿੱਚ ਜਿਹੜਾ ਅਮਰੀਕਾ ਜਿਹੜਾ ਉੱਥੇ ਕੰਮ ਕਰ ਰਿਹਾ ਉਸ ਦੇ ਵਿੱਚ ਅੜਿੱਕਾ ਜਿਹੜਾ ਉਹ ਢਾ ਰਿਹਾ ਆ। ਉਹ ਟੋਟਲੀ ਇੱਕ ਉਹਦੇ ਆਪੋਜ਼ਿਟ ਜਾਂ ਕਹਿ ਲਓ ਵੀ ਉਹਦੇ ਪੈਰਲਲ ਇੱਕ ਉਹਨਾਂ ਨੇ ਆਪਣਾ ਹੀ ਜਿਹੜਾ ਇੱਕ ਫਰੰਟ ਖੋਲ੍ਹ ਕੇ ਬਹਿ ਗਏ ਆ, ਤੇ ਉਸ ਤੋਂ ਕਾਫੀ ਜਿਹੜੇ ਨਾਖੁਸ਼ ਨੇ। ਦੇਖਦੇ ਆ ਵੀ ਇਸ ਚੀਜ਼ ਦੇ ਵਿੱਚ ਕੋਈ ਜਿਹੜੀ ਗੱਲ ਬਣ ਸਕੂਗੀ ਜਾਂ ਕਿਸੇ ਨਿਰਣੇ ਦੇ ਉੱਤੇ ਜਿਹੜੇ ਉਹ ਪਹੁੰਚ ਸਕਣਗੇ ਜਾਂ ਨਹੀਂ ਪਹੁੰਚ ਸਕਣ ਨੇ, ਕਿਉਂਕਿ ਟਰਕੀ ਸ਼ੁਰੂ ਤੋਂ ਹੀ ਅਮਰੀਕਾ ਦਾ ਜਿਹੜਾ ਕਾਫੀ ਅਰਸੇ ਤੋਂ ਜਿਹੜਾ ਉਹ ਐਲਾਈ ਰਿਹਾ ਆ। ਅਰਡੋਗਨ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੀ ਫੇਰੀ ਤੇ ਵੀ ਆ ਕੇ ਗਏ ਸੀ, ਜਦੋਂ ਆਪਾਂ ਨੂੰ ਯਾਦ ਹੋਵੇਗਾ ਵੀ ਉਹਨਾਂ ਦੇ ਇੱਕ ਬਾਡੀਗਾਰਡ ਨੇ ਇੱਕ ਪੱਤਰਕਾਰ ਨੂੰ ਵੀ ਤੇ ਇੱਕ ਪ੍ਰੋਟੈਸਟਰ ਨੂੰ ਵੀ ਜਿਹੜਾ ਉੱਥੇ ਕੁੱਟ ਛੱਡਿਆ ਸੀਗਾ, ਔਰ ਉਸ ਦਾ ਵੀ ਜਿਹੜਾ ਉਦੋਂ ਕਾਫੀ ਜਿਹੜਾ ਰੌਲਾ ਰੱਟਾ ਜਿਹੜਾ ਉਹ ਪਿਆ ਸੀ। ਜਿਹੜੇ ਮਿਡਲ ਈਸਟ ਦੇ ਵਿੱਚ ਜਿਹੜਾ ਇਹ ਕੁਛ ਚੱਲ ਰਿਹਾ ਹੈ, ਅਰਬ ਕੰਟਰੀਆਂ ਦੇ ਵਿੱਚ ਉਸ ਦੇ ਇਰਦ ਗਿਰਦ ਜਿਹੜਾ ਇਹ ਸਾਰਾ ਕੁਛ ਚੱਲ ਰਿਹਾ ਆ, ਇਸ ਦੇ ਕਰਕੇ ਜਿਹੜੀ ਕਾਫੀ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ। ਸੀਰੀਆ ਦੇ ਵਿੱਚ ਤਾਂ ਆਪਾਂ ਦੇਖ ਹੀ ਰਹੇ ਹਾਂ ਵੀ ਹੁਣ ਰੋਜ਼ ਹੀ ਨਿੱਤ ਆਏ ਦਿਨ ਮੁੜ ਕੇ ਇੱਕ ਜਿਹੜੀ ਖਾਨਾ ਜੰਗੀ ਜਿਹੜੀ ਇਹ ਚੱਲ ਰਹੀ ਆ, ਜਿਹੜੀ ਇੱਕ ਮਾਰੂ ਕੰਮ ਜਿਹੜਾ ਚੱਲ ਰਿਹਾ ਆ, ਆਮ ਲੋਕਾਂ ਦਾ ਉੱਥੇ ਜੀਵਨ ਤਾਂ ਪੂਰੀ ਤਰ੍ਹਾਂ ਜਿਹੜਾ ਨਸ਼ਟ ਹੀ ਜਿਹੜਾ ਹੋ ਚੁੱਕਾ ਹੈ। ਕਿਸੇ ਕੋਲ ਕਿਸੇ ਤਰੀਕੇ ਦੇ ਇੱਦਾਂ ਕੰਮ ਨਹੀਂ, ਕੀ ਕਰੂਗਾ ਕੀ ਨਹੀਂ ਕਰੂਗਾ। ਜਿਹੜੇ ਵੱਡੇ ਮੁਲਕ ਆ ਉਹ ਅਜਿਹੇ ਛੋਟੇ ਮੁਲਕਾਂ ਦੇ ਉੱਤੇ ਕਿਤੇ ਨਾ ਕਿਤੇ ਆਪਣੀ ਜ਼ੋਰ ਅਜ਼ਮਾਇਸ਼ ਜਿਹੜੀ ਆ ਉਹ ਕਰੀ ਜਾ ਰਹੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕੁਛ ਦਿਨ ਪਹਿਲਾਂ ਹੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ, ਉਹਨਾਂ ਨੇ ਹੁਣ ਰੀਅਲ ID ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਸੋ ਸਾਰਿਆਂ ਨੂੰ ਜੇ ਦੱਸਦੇ ਜਾਈਏ ਵੀ 22 ਜਨਵਰੀ ਤੋਂ ਇਹਨਾਂ ਨੇ ਕੱਲ੍ਹ ਤੋਂ ਹੀ ਜਿਹੜੀ ਆ ਰੀਅਲ ID ਬਣਾਉਣੀ ਕੈਲੀਫੋਰਨੀਆ ਦੇ ਵਿੱਚ ਸ਼ੁਰੂ ਕਰ ਦਿੱਤੀ ਆ। ਸੋ ਰੀਅਲ ID ਕੰਪਲਾਇੰਟ ਜਿਹੜਾ ਆ ਉਹ ਹੋਣਾ ਹੀ ਪੈਣਾ ਆ। ਅਕਸਰ 2020 ਦੇ ਵਿੱਚ 1 ਅਕਤੂਬਰ 2020 ਤੋਂ ਬਾਅਦ ਦੇ ਵਿੱਚ
ਜੇ ਕਿਸੇ ਨੇ ਵੀ 에ਅਰ ਟਰੈਵਲ ਕਰਨਾ ਆ ਉਹਨਾਂ ਕੋਲ ਰੀਅਲ ID ਜਿਹੜਾ ਵੀ ਤੁਹਾਡਾ ਡਰਾਈਵਰ ਲਾਇਸੈਂਸ ਆ, ਜਿਹੜੀ ਵੀ ਤੁਹਾਡੀ ID ਆ, ਉਹ ਕੰਪਲਾਇੰਟ ਹੋਣੀ ਚਾਹੀਦੀ ਆ ਇਸ ਫੈਡਰਲ ਰੂਲ ਦੇ ਮੁਤਾਬਕ, ਜਿਹੜੀ ਆ ਰੀਅਲ ID ਜਿਹੜਾ ਰੂਲ ਹੈਗਾ ਆ। ਸੋ ਆਪਣੇ ਕੋਲ ਹੁਣ ਇੱਕ ਹਿਸਾਬ ਦੇ ਨਾਲ ਤਕਰੀਬਨ 2 ਸਾਲ ਦਾ ਜਿਹੜਾ ਸਮਾਂ ਮੌਜੂਦ ਹੈਗਾ ਆ, 2 ਤੋਂ ਵੱਧ ਦਾ ਹੀ ਜਿਹੜਾ ਸਮਾਂ ਆਪਣੇ ਕੋਲ ਮੌਜੂਦ ਆ। 1 ਅਕਤੂਬਰ 2020 ਤੋਂ ਪਹਿਲਾਂ ਹਰ ਇੱਕ ਜਾਣੇ ਕੋਲ ਜਿਹਨੇ ਵੀ ਜਿਹੜਾ ਟਰੈਵਲ ਕਰਨਾ ਹੈ, ਖਾਸ ਕਰਕੇ ਜਹਾਜ਼ ਦੇ ਉੱਤੇ, ਮੇਨਲੀ ਜਿਹੜਾ ਜਹਾਜ਼ ਦੇ ਉੱਤੇ ਇੱਕ ਆਇਡੈਂਟੀਫਾਈ ਕਰਨ ਦੇ ਲਈ, ਬੋਰਡਿੰਗ ਦੇ ਲਈ ਤੁਹਾਨੂੰ ਹੁਣ ਅੱਗੇ ਜਿੱਦਾਂ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਚੱਲ ਜਾਂਦਾ ਆ, ਉਸ ਤੋਂ ਪਹਿਲਾਂ ਤੁਹਾਨੂੰ ਇਹ ਬਣਾਉਣੀ ਪਵੇਗੀ। ਸੋ ਹਾਲ ਦੀ ਘੜੀ ਜਿਹੜੇ ਉਹਨਾਂ ਨੇ ਬਣਾਉਣੀ ਸ਼ੁਰੂ ਕਰ ਦਿੱਤੀ ਆ, ਤੇ ਕਹਿੰਦੇ ਜੇ ਕਿਸੇ ਨੇ ਨਹੀਂ ਵੀ ਬਣਵਾਉਣੀ ਤਾਂ ਵੀ ਜਿਹੜੇ ਰੈਗੂਲਰ ਡਰਾਈਵਿੰਗ ਲਾਇਸੈਂਸ ਤੋਂ ਰੈਗੂਲਰ ਆਈਡੀਆਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਚੱਲਦੀਆਂ ਨੇ ਉਹ ਜਿਹੜੀਆਂ ਉਹ ਚੱਲ ਸਕਣਗੀਆਂ। ਪਰ ਜੇ ਕਿਸੇ ਨੇ ਵੀ ਜਿਹੜੇ ਫੈਡਰਲ ਥਾਵਾਂ ਦੇ ਉੱਤੇ ਜਿਹੜਾ ਜਾਣਾ ਹੈ ਉੱਥੇ ID ਦਿਖਾਉਣੀ ਆ, ਉਸ ਦੇ ਲਈ ਰੀਅਲ ID ਹੀ ਜਿਹੜੀ ਆ ਉਹ ਚੱਲੇਗੀ। ਕੱਲ੍ਹ ਤੋਂ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਸਾਰੀਆਂ DMVs ਨੇ ਜਿਹੜੀਆਂ ਰੀਅਲ ਆਈਡੀਆਂ ਬਣਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ। ਸੋ ਤੁਸੀਂ ਜਿਹੜੇ ਅਪਾਇੰਟਮੈਂਟ ਬਣਾ ਕੇ ਜਿਹੜੇ ਉਹ ਤੁਸੀਂ ਜਾ ਸਕਦੇ ਹੋ, ਅਤੇ ਉਸ ਦੇ ਵਿੱਚ ਪ੍ਰੂਫ ਆਫ ਆਈਡੈਂਟੀਟੀ ਆਪਣਾ ਤੁਸੀਂ ਲੈ ਕੇ ਜਾਣਾ। ਜਿਹੜਾ ਵੀ ਖਾਸ ਕਰਕੇ ਜਿਹੜਾ ਕੋਈ ਜ਼ਿਆਦਾ 에ਅਰ ਟਰੈਵਲ ਕਰਦਾ ਆ ਉਹ ਤਾਂ ਆਪਣੇ ਜਿਹੜੇ ਇਸ ਸਮੇਂ ਦੇ ਦੌਰਾਨ ਜਿਹੜਾ ਜ਼ਰੂਰ ਬਣਵਾ ਲੈਣ। ਬਾਕੀਆਂ ਨੂੰ ਵੀ ਇਨ ਦੀ ਐਂਡ ਜਦੋਂ ਸਾਰੇ ਜਗ੍ਹਾ ਦੇ ਉੱਤੇ ਲਾਗੂ ਹੋਗੀ ਤਾਂ ਫਿਰ ਇਹ ਚੀਜ਼ ਜਿਹੜੀ ਇੱਕ ਹਿਸਾਬ ਦੇ ਨਾਲ ਫਿਰ ਹਰ ਇੱਕ ਨੂੰ ਬਣਾਉਣੀ ਹੀ ਪੈਣੀ ਆ। ਸੋ ਸਮੇਂ ਰਹਿੰਦੇ ਜਿਹੜੇ ਸਾਰੇ ਜਾਣੇ ਉਹ ਬਣਾ ਲਓ। ਜਦੋਂ ਤੁਸੀਂ ਉੱਥੇ ਅਪਲਾਈ ਕਰਨਾ ਹੈ ਤੁਹਾਡੇ ਕੋਲ ਆਈਦਰ US ਦਾ ਬਰਥ ਸਰਟੀਫਿਕੇਟ ਹੋਵੇ, ਪ੍ਰੂਫ ਆਫ ਆਈਡੈਂਟੀਟੀ ਦੇ ਵਿੱਚ ਜਿਹੜਾ ਆ ਸਰਟੀਫਿਕੇਟ, US ਪਾਸਪੋਰਟ, EAD ਕਾਰਡ, ਜਿਹੜਾ ਗ੍ਰੀਨ ਕਾਰਡ ਜਾਂ ਫੋਰਨ ਪਾਸਪੋਰਟ ਦੇ ਨਾਲ ਜਿਹੜਾ ਅਪਰੂਵਡ ਫਾਰਮ ਜਿਹੜਾ I-94 ਜਿਹੜਾ ਹੋਵੇ, ਇਹ ਤੁਹਾਡਾ ਪ੍ਰੂਫ ਆਫ ਆਈਡੈਂਟੀਟੀ ਦੇ ਵਜੋਂ ਜਿਹੜਾ ਵਰਤਿਆ ਜਾਊਗਾ। ਕੈਲੀਫੋਰਨੀਆ ਦੀ ਰੈਜ਼ੀਡੈਂਸੀ ਸ਼ੋਅ ਕਰਨੀ ਆ। ਕੈਲੀਫੋਰਨੀਆ ਦੀ ਰੈਜ਼ੀਡੈਂਸੀ ਸ਼ੋਅ ਕਰਨ ਦੇ ਲਈ ਤੁਹਾਨੂੰ ਜਿਹੜੇ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਆ, ਸਕੂਲ ਦੇ ਜਿਹੜੇ ਡਾਕੂਮੈਂਟਸ ਉਹ ਹੋ ਜਾਂਦੇ ਨੇ, ਬੈਂਕ ਦੀਆਂ ਸਟੇਟਮੈਂਟਸ ਹੋ ਜਾਂਦੀਆਂ, ਲੀਜ਼ ਜਿਹੜੀ ਉਹ ਤੁਸੀਂ ਦਿਖਾ ਸਕਦੇ ਹੋ, ਹੋਰ ਕਈ ਕੁਛ ਆ। ਉਹਦੀਆਂ ਜਿਹੜੀਆਂ ਡਾਕੂਮੈਂਟਸ ਦੀ ਲਿਸਟ ਜਿਹੜੀ ਆ ਉਹ ਤੁਸੀਂ ਜਿਹੜੀ DMV ਦੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਆਪਣਾ ਸੋਸ਼ਲ ਸਿਕਿਉਰਿਟੀ ਦਾ ਪ੍ਰੂਫ ਜਿਹੜਾ ਆ ਉਹ ਤੁਸੀਂ ਜਿਹੜਾ ਆ ਉਹ ਵੀ ਉੱਥੇ ਤੁਸੀਂ ਦਿਖਾਉਣਾ ਆ। ਇਹ 3 ਚੀਜ਼ਾਂ ਜਿਹੜੀਆਂ ਆ ਉਹ ਦਿਖਾਉਣ ਤੋਂ ਬਾਅਦ ਦੇ ਵਿੱਚ ਤੁਹਾਡੀ ਰੀਅਲ ID ਜਿਹੜੀ ਆ ਉਹ ਬਣ ਸਕਦੀ ਆ। ਜੇ ਕਿਸੇ ਦਾ ਨੇਮ ਚੇਂਜ ਹੋਇਆ, ਮੇਕ ਸ਼ੋਰ ਕਰੋ ਵੀ ਆਪਣੀ ਨੇਮ ਚੇਂਜ ਵਾਲੇ ਡਾਕੂਮੈਂਟ ਵੀ ਜਿਹੜੇ ਉਹ ਤੁਸੀਂ ਨਾਲ ਲੈ ਕੇ ਜਾਓ, ਤਾਂ ਜੋ ਜਿਹੜੇ ਆ ਤੁਸੀਂ ਤੁਹਾਡੇ ਜਿਹੜਾ ਨਾਮ ਰੀਅਲ ID ਦੇ ਉੱਤੇ ਸਹੀ ਆਵੇ। ਅਤੇ ਅਗਲੀ ਜਿਹੜੀ ਆਪਾਂ ਗੱਲ ਜਿਹੜੀ ਕਰਦੇ ਹਾਂ, ਕੈਲੀਫੋਰਨੀਆ ਦੇ ਇੱਕ ਜਿਹੜੇ ਜੱਜ ਆ ਉਹਨਾਂ ਨੇ ਫਰੈਜ਼ਨੋ ਦੀ ਜਿਹੜੀ ਇਹ ਖਬਰ ਆ, ਨਜ਼ਰਨ ਕੈਲੀਫੋਰਨੀਆ ਦੇ ਜੱਜ ਨੇ ਆਖਿਆ ਵੀ ਜਿਹੜਾ 39 ਸਾਲਾ ਇੱਕ ਬੰਦਾ ਜਿਸ ਦੇ ਉੱਤੇ ਇਹ ਕਥਿਤ ਦੋਸ਼ ਸੀਗੇ ਵੀ ਉਸਨੇ 4 ਬੰਦਿਆਂ ਨੂੰ ਜਿਹੜਾ ਉਹ ਮਾਰਿਆ ਆ, 3 ਜਾਣਿਆਂ ਤੇ ਨਾਲ 3 ਜਾਣਿਆਂ ਹੋਰ ਦੇ ਉੱਤੇ ਜਿਹੜੀ ਉਸਨੇ ਗੋਲੀਆਂ ਜਿਹੜੀਆਂ ਚਲਾਈਆਂ ਸੀ, ਉਸ ਦੇ ਬਾਰੇ ਪਹਿਲੋਂ ਜਿਹੜਾ ਕਿਹਾ ਜਾ ਰਿਹਾ ਸੀਗਾ ਵੀ ਉਹ ਮੈਂਟਲੀ ਅਨਸਟੇਬਲ ਆ ਅਤੇ ਟਰਾਇਲ ਜਿਹੜਾ ਉਹ ਫੇਸ ਨਹੀਂ ਕਰ ਸਕਦਾ। ਬੇਸਿਕਲੀ ਵੀ ਅਦਾਲਤ ਦੇ ਵਿੱਚ ਜਿਹੜਾ ਟਰਾਇਲ ਉਸ ਦੇ ਉੱਤੇ ਨਹੀਂ ਹੋ ਸਕਦਾ। ਪਰ ਅੱਜ ਕੈਲੀਫੋਰਨੀਆ ਦੇ ਜੱਜ ਨੇ ਇਹ ਕਲੀਅਰ ਕਰ ਦਿੱਤਾ, ਜਿਹੜੇ ਕਾਊਂਟੀ ਜੱਜ ਉਹਨਾਂ ਨੇ ਜਿਹੜਾ ਕੋਰੀ ਅਲੀ ਮੁਹੰਮਦ ਦੀ ਜਦੋਂ ਅੱਜ ਸੁਣਵਾਈ ਹੋ ਰਹੀ ਸੀ, ਉਹਨਾਂ ਦੇ ਇਸ ਆਰਗੂਮੈਂਟ ਨੂੰ ਉਹਨਾਂ ਦੇ ਵਕੀਲ ਵੱਲੋਂ ਰੱਦ ਕਰ ਦਿੱਤਾ ਵੀ ਇਹ ਜਿਹੜਾ ਸਿਜ਼ੋਫੀਨੀਆ ਜਿਹੜਾ ਇਸ ਨੂੰ ਹੈਗਾ ਆ, ਪੈਰਾਨੋਇਡ ਜਿਹੜਾ ਇਹ ਹੈਗਾ ਆ, ਉਹ ਰੱਦ ਕਰ ਦਿੱਤਾ ਉਸ ਦਾ, ਅਤੇ ਉਹ ਕਿਹਾ ਵੀ ਇਹ ਫਿੱਟ ਹੈਗਾ ਆ ਟਰਾਇਲ ਦੇ ਲਈ। ਸੋ ਹੁਣ ਇਸ ਦੇ ਉੱਤੇ ਜਿਹੜੇ 4 ਜਾਣਿਆਂ ਦੇ ਕਤਲ ਦਾ ਜਿਹੜਾ ਕੇਸ ਆ ਉਸ ਦੀ ਸੁਣਵਾਈ ਜਿਹੜੀ ਆ ਉਹ ਸ਼ੁਰੂ ਹੋਵੇਗੀ। ਜੂਰੀ ਬੈਠੂਗੀ, ਜੂਰੀ ਸੁਣੂਗੀ ਅਤੇ ਫਿਰ ਉਹ ਫੈਸਲਾ ਜਿਹੜੀ ਉਹ ਸੁਣਾਊਗੀ। ਅਤੇ ਹੁਣ ਇਸ ਨੂੰ ਟਰਾਇਲ ਦਾ ਸਾਹਮਣਾ ਕਰਨਾ ਪੈਣਾ ਆ। ਅਤੇ ਇਸ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਆ ਇਹਨਾਂ ਕਤਲ ਦੇ ਮਾਮਲੇ ਦੇ ਵਿੱਚ। ਪੁਲਿਸ ਨੇ ਆਖਿਆ ਵੀ ਇਹ ਜਿਹੜਾ ਕੋਰੀ ਅਲੀ ਮੁਹੰਮਦ ਆ, ਉਸ ਨੇ 3 ਜਾਣਿਆਂ ਨੂੰ ਰੈਂਡਮਲੀ ਜਿਹੜੀ ਆ ਉਹ ਗੋਲੀਬਾਰੀ ਜਿਹੜੀ ਆ ਉਹ ਫਰੈਜ਼ਨੋ ਦੇ ਵਿੱਚ ਜਿਹੜੀ ਮਾਰੀ ਸੀ 18 ਅਪ੍ਰੈਲ ਨੂੰ 3 ਵੱਖੋ ਵੱਖਰੇ ਰੈਂਡਮ ਬੰਦਿਆਂ ਨੂੰ ਤੁਰੇ ਜਾਂਦਿਆਂ ਨੂੰ ਸੀਗੀ। ਅਤੇ ਨਾਲ ਹੀ ਉਸਨੇ ਜਿਹੜੇ ਸਿਕਿਉਰਿਟੀ ਗਾਰਡ ਇੱਕ ਜਿਹੜੇ ਮੋਟਲ ਦਾ ਸਿਕਿਉਰਿਟੀ ਗਾਰਡ ਆ ਉਸਨੂੰ 2 ਦਿਨ ਪਹਿਲਾਂ ਗੋਲੀ ਮਾਰ ਕੇ ਉਸ ਦੀ ਹੱਤਿਆ ਉਹ ਕਰ ਚੁੱਕਾ ਸੀਗਾ। ਸੋ ਉਸ ਦੇ ਵਕੀਲ ਦੀ ਜਿਹੜੀ ਉਹ ਗੱਲ ਜਿਹੜੀ ਉਸਨੇ ਆਖੀ ਸੀ ਵੀ ਇਹ ਪੈਰਾਨੋਇਡ ਆ ਅਤੇ ਇਹ ਮੈਂਟਲੀ ਫਿਟ ਨਹੀਂ ਆ, ਉਸ ਜਿਹੜੀ ਆ ਉਸ ਨੂੰ ਰੱਦ ਕਰਦੇ ਹੋਏ ਆਰਗੂਮੈਂਟ ਨੂੰ ਅਦਾਲਤ ਨੇ ਜਿਹੜੇ ਜੱਜ ਨੇ ਉਹਨਾਂ ਨੇ ਇਹ ਫੈਸਲਾ ਸੁਣਾਇਆ ਵੀ ਇਸ ਦਾ ਟਰਾਇਲ ਹੁਣ ਇਹ ਚੱਲੂਗਾ। ਅਤੇ ਸੋ ਤੇ ਪ੍ਰੋਗਰਾਮ ਅੱਜ ਦੇ ਜਿਹੜੇ ਆ ਉਸ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਆ।
ਤੇ ਆਪਾਂ ਜਿਹੜੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ। ਫੀਡਬੈਕ ਜ਼ਰੂਰ ਦਿਆ ਕਰੋ ਆਪਣਾ ਇਸ ਪ੍ਰੋਗਰਾਮ ਦੇ ਪ੍ਰਤੀ। ਤੁਸੀਂ ਕਾਲ ਕਰ ਸਕਦੇ ਹੋ 408-272 5200 ਦੇ ਉੱਤੇ, ਜਾਂ ਈਮੇਲ ਕਰ ਸਕਦੇ ਹੋ info@punjabiradiousa.com ਦੇ ਉੱਤੇ। ਤੇ ਜਿਹੜੇ ਫੇਸਬੁੱਕ ਦੇ ਉੱਤੇ ਦੇਖ ਰਹੇ ਨੇ ਉਹ ਥੱਲੇ ਕਮੈਂਟ ਕਰਕੇ ਜਾਂ ਮੈਸੇਜ ਦੇ ਜ਼ਰੀਏ ਵੀ ਤੁਸੀਂ ਆਪਣੇ ਜਿਹੜੀ ਫੀਡਬੈਕ ਆ ਉਹ ਤੁਸੀਂ ਕਰ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਹੁਣ ਇੱਥੇ ਹੀ ਸਮਾਪਤ ਕਰਾਂਗੇ। ਇਸ ਤੋਂ ਅਗਲੇ ਪ੍ਰੋਗਰਾਮ ਦੇ ਵੱਲ ਜਿਹੜਾ ਵਧਾਂਗੇ, ਪੰਜਾਬ ਦੇ ਵਿੱਚ ਜਿਹੜੀਆਂ ਕੀ ਕੁਛ ਘਟ ਰਿਹਾ, ਭਾਰਤ ਵਿੱਚ ਕੀ ਕੁਛ ਘਟ ਰਿਹਾ, ਉਸ ਦੇ ਲਈ ਜਿਹੜੀਆਂ ਖਬਰ ਤੇ ਨਜ਼ਰ ਮਿੰਟੂ ਜੀ ਦੇ ਨਾਲ ਉਹ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਜੀ ਜੁੜੇ ਰਹੋ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ, ਤੇ ਅਗਲੇ ਬੁਲੇਟਿਨ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।